ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਵਾਗਤ ਹੈ ਅਪਡੇਟ ਅਮਰੀਕਾ ਦੇ ਵਿੱਚ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 22 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਟਾਈਮ ਕੋਵਿਡ ਕੈਲੀਫੋਰਨੀਆ ਓਬਾਮਾ ਕੇਅਰ ਦੇ ਤਹਿਤ ਹੈਲਥ ਇੰਸ਼ੋਰੈਂਸ ਰੀਨਿਊਅਲਸ ਨਵੀਆਂ ਐਪਲੀਕੇਸ਼ਨਸ ਦਾ ਵਕਤ ਚੱਲ ਰਿਹਾ ਹੈ। ਉਹ ਤੁਸੀਂ ਇਹਨਾਂ ਦੇ ਨਾਲ ਉਸ ਬਾਬਤ ਸੰਪਰਕ ਕਰ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ, ਚੱਲ ਰਹੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੀਆਂ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਇਸ ਦੇ ਨਾਲ ਨਾਲ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਕਾਲ 408-272-2500। ਢੇਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਢੇਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਨਛੱਤਰ ਗਿੱਲ ਬੇਕਰਸਫੀਲਡ ਤੇ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡਸ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਖਬਰਾਂ ਤੋਂ ਪਹਿਲਾਂ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ ਪੰਜਾਬੀ ਰੇਡੀਓ USA ਦੇ, ਉਹਨਾਂ ਨੂੰ ਦੱਸਦੇ ਜਾਈਏ ਸਫਰੇ ਸ਼ਹਾਦਤ ਦੇ ਸੰਬੰਧ ਦੇ ਵਿੱਚ, ਜੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਆ, ਪਰਿਵਾਰ ਵਿਛੋੜੇ ਦੀ, ਉਸ ਸੰਬੰਧ ਦੇ ਵਿੱਚ ਅੱਜ ਜਿਸ ਟਾਈਮ ਤੁਹਾਡੇ ਨਾਲ ਆਪਾਂ ਖਬਰਾਂ ਸਾਂਝੀਆਂ ਕਰ ਰਹੇ ਹਾਂ, ਲਾਈਵ ਕਵਰੇਜ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਚੈਨਲ ਦੇ ਉੱਤੇ ਗੁਰਦੁਆਰਾ ਸਾਹਿਬ ਕੁੰਮਾ ਮਾਸ਼ਕੀ ਦੀ ਸ਼ਨ ਪਿੰਡ ਜਿਹੜਾ ਚੱਕ ਢੇਰਾ ਆ, ਰੂਪਨਗਰ, ਰੋਪੜ ਤੋਂ ਸਿੱਧਾ ਪ੍ਰਸਾਰਣ ਦੇਖ ਰਹੇ ਹੋ। ਸੋ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ, ਸਾਰਿਆਂ ਨੂੰ ਦੱਸ ਦਿਓ ਇਸ ਟਾਈਮ ਲਾਈਵ ਪ੍ਰੋਗਰਾਮ ਚੱਲ ਰਿਹਾ ਕੁੰਮਾ ਮਾਸ਼ਕੀ ਦੀ ਸ਼ਨ ਪਿੰਡ ਚੱਕ ਢੇਰਾ। ਜੀ ਬਿਲਕੁਲ। ਤੇ ਆਓ ਖਬਰਾਂ ਦੇ ਉੱਤੇ ਨਜ਼ਰ ਮਾਰਨੀ ਸ਼ੁਰੂ ਕਰਦੇ ਹਾਂ। ਅੱਜ ਦੀ ਜਿਹੜੀ ਪਹਿਲੀ ਖਬਰ ਜਿਹੜੀ ਉਹ ਆ ਰਹੀ ਹੈ, ਇਸ ਟਾਈਮ ਵੀ ਹੌਟ ਮੁੱਦਾ ਬਣ ਗਿਆ। ਟਰੰਪ ਉਹਨਾਂ ਦੀ ਆਵਾਜ਼ ਜਿਹੜੀ ਉਹ ਰਿਕਾਰਡ ਹੋਈ ਆ 2 ਮਿਸ਼ੀਗਨ ਦੇ GOP ਕੈਨਵੈਸਰਸ ਨੂੰ ਪ੍ਰੈਸ਼ਰ ਕਰਦੇ ਹੋਏ। ਉਹ ਤੇ ਉਹਨਾਂ ਦੇ ਨਾਲ ਜਿਹੜੀ GOP ਦੀ ਰਿਪਬਲਿਕਨ ਨੈਸ਼ਨਲ ਕਮੇਟੀ ਦੀ RNC ਦੀ ਜਿਹੜੀ ਮੇਨ ਹੈੱਡ ਆ, ਉਹਨਾਂ ਦੇ ਦੁਆਰਾ ਵੀ ਤੁਸੀਂ ਘਰੇ ਜਾਓ, ਘਰੇ ਜਾ ਕੇ ਪਰ ਇਸ ਸਰਟੀਫਿਕੇਸ਼ਨ ਦੇ ਉੱਤੇ, ਇਲੈਕਸ਼ਨ ਰਿਜ਼ਲਟ ਦੇ ਉੱਤੇ ਸਾਈਨ ਨਾ ਕਰਿਓ, ਵਕੀਲ ਅਸੀਂ ਤੁਹਾਨੂੰ ਮੁਹੱਈਆ ਜਿਹੜੀ ਉਹ ਕਰਾਵਾਂਗੇ। ਡੈਟਰੋਇਟ ਨਿਊਜ਼ ਨੇ ਕਹਿੰਦੇ ਵੀ ਇਹ ਜਿਹੜੀ ਰਿਕਾਰਡਿੰਗ ਆ 17 ਨਵੰਬਰ 2020 ਦੀ ਇਹ ਜਿਹੜੀ ਉਹ ਸਾਹਮਣੇ ਕੀਤੀ ਹੈ, ਜਿਸ ਦੇ ਵਿੱਚ ਟਰੰਪ ਹੁਣੀ ਪਰਸਨਲੀ ਕਹਿੰਦੇ ਵੀ ਕਾਲ ਕਰਦੇ ਹੋਏ ਇਹਨਾਂ ਜਿਹੜੇ ਕੈਨਵੈਸਰਸ ਆ ਉਹਨਾਂ ਉੱਤੇ ਪ੍ਰੈਸ਼ਰ ਪਾਉਂਦੇ ਹੋਏ ਸੁਣੇ ਜਾ ਸਕਦੇ ਹੈਗੇ ਆ। ਸੋ ਮਿਸ਼ੀਗਨ ਦੇ ਵਿੱਚ 2020 ਦੇ ਇਲੈਕਸ਼ਨ ਨਤੀਜਿਆਂ ਨੂੰ ਸਰਟੀਫਾਈ ਨਾ ਕਰਨ ਦਾ ਜਿਹੜਾ ਦਬਾਅ ਪਾਉਣਾ, ਇਹ ਉਸੇ ਤਰੀਕੇ ਦਾ ਹੀ ਮਾਮਲਾ ਹੈ ਜਿੱਦਾਂ ਜਾਰਜੀਆ ਦੇ ਸੈਕਟਰੀ ਆਫ ਸਟੇਟ ਨੂੰ ਇਹਨਾਂ ਨੇ ਕਾਲ ਕਰਕੇ ਕਿਹਾ ਸੀ ਵੀ ਫਾਈਂਡ ਮੀ ਦੋਜ਼ ਵੋਟਸ। ਸੋ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਟਾਈਮ ਬਣੀਆਂ ਪਈਆਂ। ਇੱਕ ਮੌਕੇ ਆਪਾਂ ਹੁਣ ਦੇਖ ਰਹੇ ਹਾਂ ਵੀ ਕੋਲੋਰਾਡੋ ਦੇ ਵਿੱਚ ਟਰੰਪ ਹੁਣਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਆ। ਉੱਧਰ ਹੁਣੇ ਜਿਹੜੀ ਨਵੀਂ ਰਿਕਾਰਡਿੰਗ ਸਾਹਮਣੇ ਆਈ ਆ, ਇਸ ਦੇ ਨਾਲ ਟਰੰਪ ਹੁਣੇ ਫੇਰ ਵਿਵਾਦਾਂ ਦੇ ਵਿੱਚ, ਇੱਕ ਨਵੇਂ ਵਿਵਾਦ ਦੇ ਵਿੱਚ ਹੋਰ ਘਿਰ ਗਏ ਹੈਗੇ ਆ। ਕਹਿੰਦੇ ਵੀ ਵੇਨ ਕਾਉਂਟੀ ਦੇ ਬੋਰਡ ਆਫ ਜਿਹੜੇ ਕੈਨਵੈਸਰਸ ਆ, ਮੋਨਿਕਾ ਪਾਲਮਰ ਤੇ ਵਿਲੀਅਮ ਹਾਰਟਮੈਨ, ਇਹਨਾਂ 2 ਮੈਂਬਰਸ ਦੀ ਕਹਿੰਦੇ ਵੀ ਇੱਥੇ ਗੱਲ ਹੋ ਰਹੀ ਆ। ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਬੋਰਡ ਦੇ ਨਾਲ
ਉਹ ਮਿਲੇ ਵੀ ਸੀਗੇ। ਸੋ ਉਹਨਾਂ ਨੇ ਉਸ ਟਾਈਮ ਕਹਿੰਦੇ ਆ ਵੀ ਬਾਅਦ ਦੇ ਵਿੱਚ ਸ਼ਾਇਦ ਸਾਈਨ ਨਹੀਂ ਵੀ ਜਿਹੜੇ ਉਹ ਕੀਤੇ ਸੀਗੇ। ਸੋ ਇਹ ਜਿਹੜੀ ਡੈਟਰੋਇਟ ਨਿਊਜ਼ ਆ ਉਹ ਉਸਨੇ ਸਾਰਾ ਜਿਹੜਾ ਹੁਣ ਰਿਪੋਰਟ ਕੀਤਾ ਆ। ਆਲਰੇਡੀ ਕਈ ਹੋਰ ਮਾਮਲਿਆਂ ਵਿੱਚ ਟਰੰਪ ਹੁਣੀ ਅਦਾਲਤਾਂ ਦੇ ਵਿੱਚ ਇਸ ਟਾਈਮ ਚੱਲ ਰਹੇ ਆ, ਤੇ ਹੁਣ ਮਿਸ਼ੀਗਨ ਦੇ ਜਿਹੜੇ ਕੈਨਵਸਰਸ ਦੇ ਉੱਤੇ ਇਹ ਇਸ ਤਰੀਕੇ ਦੇ ਨਾਲ ਪ੍ਰੈਸ਼ਰ ਪਾਉਣਾ, ਇਹ ਹੁਣ ਨਵੀਂ ਚੀਜ਼ ਇਸ ਟਾਈਮ ਸਾਹਮਣੇ ਆਈ ਹੈ। ਇਹਨਾਂ ਦੇ ਨਾਲ ਜਿਹੜੀ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਜਿਹੜੀ ਚੇਅਰਵੂਮਨ ਆ ਰੋਨਾ ਮੈਕਡੈਨੀਅਲ, ਉਹ ਆਪ ਮਿਸ਼ੀਗਨ ਤੋਂ ਆ, ਉਹ ਵੀ ਕਾਲ ਦੇ ਉੱਤੇ ਨਾਲ ਕਹਿੰਦੇ ਹੈਗੇ ਆ, ਜਿਸ ਦੇ ਵਿੱਚ ਉਹ ਕਹਿੰਦੇ ਸੁਣੇ ਜਾਂਦੇ ਆ ਵੀ ਇਫ ਯੂ ਗੋ ਹੋਮ ਟੂਨਾਈਟ ਡੂ ਨਾਟ ਸਾਈਨ ਇਟ, ਵੀ ਵਿਲ ਗੈਟ ਯੂ ਅਟਰਨੀਜ਼। ਟਰੰਪ ਹੁਣੀ ਉਸ ਤੋਂ ਬਾਅਦ ਕਹਿੰਦੇ ਵੀ ਵਿਲ ਟੇਕ ਕੇਅਰ ਆਫ ਇਟ। ਸੋ ਉਹਨਾਂ ਨੂੰ ਇਲੈਕਸ਼ਨ ਦੇ ਨਤੀਜੇ ਸਰਟੀਫਾਈ ਨਾ ਕਰਨ ਦੇ ਕਰਕੇ ਵੀ ਤੁਸੀਂ ਨਾ ਕਰੋ, ਅਸੀਂ ਤੁਹਾਨੂੰ ਜਿਹੜੇ ਆ ਵਕੀਲ ਮੁਹੱਈਆ ਕਰਾਵਾਂਗੇ। ਇਹ ਹੁਣ ਨਵਾਂ ਜਿਹੜਾ ਵਿਵਾਦ ਆ ਇਸ ਟਾਈਮ ਸਾਹਮਣੇ ਟਰੰਪ ਹੁਣਾਂ ਦੇ ਨਾਲ ਇੱਕ ਹੋਰ ਜੁੜ ਗਿਆ ਆ। ਜੀ, ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਕਹਿੰਦੇ ਵੀ ਹਜ਼ਾਰਾਂ ਹੀ ਉਹ ਲੋਕ ਜਿਨ੍ਹਾਂ ਨੂੰ ਮਾਰਵਾਨਾ ਚਾਰਜਸ ਦੇ ਅਧੀਨ ਫੈਡਰਲ ਚਾਰਜਸ ਜੋ ਸੀ ਉਹ ਉਹਨਾਂ ਦੇ ਚਾਰਜਸ ਲਾਏ ਗਏ ਸੀ, ਉਹਨਾਂ ਨੂੰ ਕਨਵਿਕਟ ਕੀਤਾ ਗਿਆ ਸੀ, ਉਹਨਾਂ ਨੂੰ ਉਹ ਮਾਫ ਕਰਨ ਜਾ ਰਹੇ ਹੈਗੇ। ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਜੋ ਮਾਰਵਾਨਾ ਦੇ ਸੰਬੰਧ ਦੇ ਵਿੱਚ ਕੇਸਸ ਸੀਗੇ, ਇਹਦੇ ਸੰਬੰਧ ਦੇ ਵਿੱਚ ਅੱਜ ਇਹ ਖਬਰ ਆਈ ਆ। ਕਹਿੰਦੇ ਪਈ ਇਹ ਰੇਸ਼ੀਅਲ ਡਿਸਪੈਰਿਟੀਜ਼ ਜਸਟਿਸ ਸਿਸਟਮ ਦੇ ਵਿੱਚ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਕਨਵਿਕਟ ਕੀਤਾ ਗਿਆ ਸੀ। ਕਿਉਂਕਿ ਤੁਹਾਨੂੰ ਸਰੋਤਿਆਂ ਨੂੰ ਯਾਦ ਹੋਊਗਾ ਪਹਿਲਾਂ ਹਜੇ ਵੀ ਜੋ ਫੈਡਰਲ ਗਵਰਨਮੈਂਟ ਦੇ ਵਿੱਚ ਮਰਵਾਨਾ ਇਲੀਗਲ ਆ, ਪਰ ਬਹੁਤ ਸਾਰੀਆਂ ਸਟੇਟਸ ਨੇ ਇਸ ਨੂੰ ਲੀਗਲ ਕੀਤਾ ਹੋਇਆ ਹੈਗਾ ਆ। ਸੋ ਇਹ 2022 ਦੀਆਂ ਮਿਡ ਟਰਮ ਦੀਆਂ ਇਲੈਕਸ਼ਨ ਦੇ ਵਿੱਚ ਵੀ ਗੱਲਬਾਤ ਚੱਲੀ ਸੀ ਵੀ ਉਹਨਾਂ ਲੋਕਾਂ ਨੂੰ ਜਿਹੜਾ ਆ ਮਾਫ ਕੀਤਾ ਜਾਵੇ। ਸੋ ਹੁਣ ਕਹਿੰਦੇ ਪਈ ਕ੍ਰਿਮੀਨਲ ਰੈਕਡ ਜੇ ਕੋਈ ਮਰਵਾਨਾ ਯੂਜ਼ ਜਾਂ ਪੋਜੈਸ ਕਰਨ ਦੇ ਲਈ ਜਿਨ੍ਹਾਂ ਦੇ ਉੱਤੇ ਲਾਏ ਗਏ ਸੀ, ਉਹਨਾਂ ਨੂੰ ਇੰਪਲੋਇਮੈਂਟ ਦੇ ਵਿੱਚ, ਹਾਊਸਿੰਗ ਦੇ ਵਿੱਚ, ਐਜੂਕੇਸ਼ਨਲ ਓਪਰਚੁਨਿਟੀ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਸੀ। ਸੋ ਇਹਦੇ ਕਰਕੇ ਬਹੁਤ ਸਾਰੇ ਪਰਿਵਾਰਾਂ ਦੇ ਉੱਤੇ ਇਹ ਅਸਰ ਹੁੰਦਾ ਸੀ। ਇਸ ਨੂੰ ਦੇਖਦੇ ਹੋਏ ਉਹ ਇਹ ਸਾਰੀਆਂ ਜਿਹੜੀਆਂ ਕਨਵਿਕਸ਼ਨਸ ਆ ਉਹਨਾਂ ਨੂੰ ਮਾਫ ਕਰਨ ਜਾ ਰਹੇ। ਜੀ, ਉਹਨਾਂ ਨੇ ਇਹਦੇ ਵਿੱਚ ਇਹ ਕਿਹਾ ਵੀ ਮੈਂ ਕਲੀਮੈਂਸੀ ਜਿਹੜੀ ਹੈ ਪਾਰਡਨ ਇਸ ਲਈ ਜਿਹੜਾ ਕਰ ਰਹੇ ਆ ਵੀ ਜਿਹੜੇ ਪਹਿਲਾਂ ਕਾਨੂੰਨਾਂ ਦੇ ਮੁਤਾਬਕ ਇਹਨਾਂ ਨੂੰ ਹੁਣ ਸਜ਼ਾਵਾਂ ਮਿਲੀਆਂ ਆ, ਉਹ ਅੱਜ ਦੇ ਸਮੇਂ ਦੇ ਵਿੱਚ ਉਹ ਸਜ਼ਾਵਾਂ ਬਹੁਤ ਘੱਟ ਨੇ। ਤੇ ਇਹ ਜਿਹੜੇ ਮੈਰੀਜੁਆਨਾ ਯੂਜ਼ ਪੋਜੈਸ਼ਨ ਵਾਲੇ ਜਿਹੜੇ ਆ ਕ੍ਰਿਮੀਨਲ ਰੈਕਟਸ ਆ, ਉਹ ਉਹਨਾਂ ਨੂੰ ਇਹ ਹੁਣ ਮਾਫੀ ਦੇ ਰਹੇ ਹੈਗੇ ਆ। ਹਾਲ ਦੀ ਘੜੀ ਕਹਿੰਦੇ ਵੀ ਪ੍ਰਿਜ਼ਨ ਤੋਂ ਪਿਛਲੇ ਸਾਲ ਦੇ ਐਕਸ਼ਨ ਦੇ ਮੁਤਾਬਕ ਅਜੇ ਤੱਕ ਕਿਸੇ ਨੂੰ ਫ੍ਰੀ ਤਾਂ ਕਹਿੰਦੇ ਨਹੀਂ ਕੀਤਾ ਗਿਆ, ਪਰ ਪਾਰਡਨਸ ਮਿਲਣ ਦਾ ਮਤਲਬ ਇਹ ਹੈਗਾ ਆ ਵੀ ਇਹਦੇ ਨਾਲ ਜਦ ਵੀ ਉਹ ਬਾਹਰ ਆਉਂਦੇ ਆ ਤਾਂ ਉਸ ਦੇ ਬਾਅਦ ਦੇ ਵਿੱਚ ਕਿਸੇ ਘਰ ਨੂੰ ਰੈਂਟ ਕਰਨਾ ਜਾਂ ਜੌਬ ਫਾਈਂਡ ਕਰਨ ਦੇ ਵਿੱਚ ਉਹਨਾਂ ਨੂੰ ਆਸਾਨੀ ਜਿਹੜੀ ਆ ਉਹ ਹੋ ਸਕੂਗੀ। ਫੈਡਰਲ ਪ੍ਰਿਜ਼ਨਰਸ ਜਿਹੜੇ ਆ ਕਹਿੰਦੇ ਵੀ ਇਸ ਐਕਸ਼ਨ ਤੋਂ ਬਾਅਦ ਚ ਉਹ ਐਲੀਜੀਬਲ ਹੋਣਗੇ ਜਿਹੜੇ ਆ ਰਿਲੀਜ਼ ਦੇ ਲਈ ਵੀ। ਸੋ ਕਈ ਜਿਹੜੀਆਂ ਗਰਾਊਂਡਸ ਆ ਕਹਿੰਦੇ ਵੀ ਇਸ ਦੇ ਲਈ ਤਿਆਰ ਇੱਕ ਹਿਸਾਬ ਦੇ ਨਾਲ ਕੀਤੀਆਂ ਜਾਂਦੀਆਂ ਆ ਮਾਫੀ ਜਿਹੜੀ ਉਹ ਦੇਣ ਦੇ ਲਈ। ਇਹ ਜਿਹੜਾ ਵੀ ਰਾਸ਼ਟਰਪਤੀ ਹੁੰਦਾ ਆ, ਮੌਜੂਦਾ ਰਾਸ਼ਟਰਪਤੀ ਹੁੰਦਾ ਆ ਮੁਲਕ ਦਾ, ਉਹਦੇ ਕੋਲ ਇਖਤਿਆਰ ਹੁੰਦਾ ਆ, ਉਹ ਕਿਸੇ ਨੂੰ ਵੀ ਕਿਸੇ ਵੀ ਜੁਰਮ ਦੇ ਲਈ ਮਾਫੀ ਜਿਹੜੀ ਉਹ ਦੇ ਸਕਦੇ ਆ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਤੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਆ ਇਮੀਗ੍ਰੇਸ਼ਨ ਜੋ ਕ੍ਰਾਸਿੰਗ ਹੋ ਰਹੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਉਸ ਮੁੱਦੇ ਨੂੰ ਲੈ ਕੇ। ਅੱਜ ਦੀ ਡੇਟ ਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਜੋ ਬਾਰਡਰ ਕ੍ਰਾਸਿੰਗ ਹੋ ਰਹੀ ਆ ਉਹ ਅਮਰੀਕਾ ਦਾ ਨੰਬਰ 1 ਮੁੱਦਾ ਬਣਿਆ ਹੋਇਆ ਹੈਗਾ ਆ। ਉਹਦੇ ਨਾਲ ਬਹੁਤ ਸਾਰੇ ਕੰਟਰੀਆਂ ਦੀ ਫੰਡਿੰਗ, ਇਜ਼ਰਾਈਲ ਦੀ, ਯੂਕਰੇਨ ਦੀ ਜੁੜੀ ਹੋਈ ਸੀ। ਈਵਨ ਕਾਂਗਰਸ ਨੇ ਆਪਣੇ ਜਿਹੜੇ ਦੇਣਾ ਕੰਮ ਕਰਨ ਦੇ ਵਧਾਏ ਸੀ, ਪਰ ਉਹ ਕੁਛ ਗੱਲ ਨਹੀਂ ਬਣ ਸਕੀ। ਹੁਣ ਉਹ ਅਗਲੇ ਸਾਲ ਤੇ ਗੱਲ ਪੈ ਗਈ ਹੈਗੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਵੀਰਵਾਰ ਨੂੰ ਮੈਕਸੀਕੋ ਦੇ ਪ੍ਰੈਜ਼ੀਡੈਂਟ ਐਂਡਰੇ ਮੈਨੂਅਲ ਲੋਪੇਜ਼ ਓਬਰਾਡੋਰ ਉਹਨਾਂ ਦੇ ਨਾਲ ਉਹਨਾਂ ਨੇ ਫੋਨ ਦੇ ਉੱਤੇ ਜਿਹੜੀ ਆ ਗੱਲਬਾਤ ਕੀਤੀ ਆ ਵੀ ਯੂਐਸ ਮੈਕਸੀਕੋ ਬਾਰਡਰ ਦੇ ਉੱਤੇ ਸਾਨੂੰ ਮੈਕਸੀਕੋ ਦੀ ਜਿਹੜੀ ਆ ਹੈਲਪ ਚਾਹੀਦੀ ਆ ਵੀ ਇੱਡੀ ਗਿਣਤੀ ਦੇ ਵਿੱਚ ਲੋਕ ਹੋਰਨਾਂ ਮੁਲਕਾਂ ਤੋਂ ਮੈਕਸੀਕੋ ਨੂੰ ਕ੍ਰਾਸ ਕਰਕੇ ਇੱਥੇ ਆ ਰਹੇ ਹੈਗੇ ਆ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਹੋਰ ਵੀ ਆਫੀਸ਼ੀਅਲਸ ਜਿਨ੍ਹਾਂ ਦੇ ਵਿੱਚ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ
ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਲੈਂਡਰੋ ਮਿਅਰਕਸ, ਹੋਮਲੈਂਡ ਸਿਕਿਉਰਿਟੀ ਐਡਵਾਈਜ਼ਰ ਐਲਿਜ਼ਾਬੈਥ ਰੈਂਡਲ, ਇਹ ਮੈਕਸੀਕੋ ਨੂੰ ਜਾ ਵੀ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੋਪੇਜ਼ ਓਬਰਾਡੋਰ ਨੂੰ ਮਿਲਣ ਦੇ ਲਈ। ਸੈਨੇਟ ਨੇ ਆਪਣਾ ਜਿਹੜਾ ਇਸ ਸਾਲ ਦਾ ਕੰਮ ਆ ਉਹ ਰੈਪ ਅਪ ਕਰ ਲਿਆ ਬੁੱਧਵਾਰ ਨੂੰ, ਤੇ ਕੋਈ ਡੀਲ ਨਹੀਂ ਬਣੀ ਹੈਗੀ, ਤੇ ਉਹ ਸਾਰੇ ਜਿਹੜੇ ਆ ਛੁੱਟੀਆਂ ਤੇ ਚਲੇ ਗਏ ਹੈਗੇ ਆ। ਹੁਣ ਵਾਸ਼ਿੰਗਟਨ ਦੇ ਵਿੱਚ ਮੁੜ ਕੇ ਜਨਵਰੀ 8 ਨੂੰ ਆਉਣਗੇ, ਉਸ ਟਾਈਮ ਦੇ ਉੱਤੇ ਜਿਹੜੀ ਆ ਨੈਗੋਸੀਏਸ਼ਨ ਫਿਰ ਸ਼ੁਰੂ ਹੋਊਗੀ। ਕ੍ਰਿਸਮਸ ਤੇ ਨਵੇਂ ਸਾਲ ਦੀ ਜਿਹੜੀ ਬ੍ਰੇਕ ਆ ਉਹਦੇ ਸੰਬੰਧ ਦੇ ਵਿੱਚ ਉਹ ਜਿਹੜੀ ਆ ਸੈਨੇਟ ਉਹਨਾਂ ਨੇ ਆਪਣਾ ਕੰਮ ਕਾਜ ਰੋਕਿਆ ਹੈਗਾ ਆ। ਪ੍ਰੈਜ਼ੀਡੈਂਟ ਬਾਈਡਨ ਹੁਣੀ ਕੋਸ਼ਿਸ਼ ਕਰ ਰਹੇ ਆ ਇਹ ਹੁਣ 8 ਤਰੀਕ ਤੋਂ ਪਹਿਲਾਂ ਕਿਸ ਤਰ੍ਹਾਂ ਜੋ ਆ ਇਹ ਸਾਰਾ ਕੁਝ ਬਾਰਡਰ ਤੇ ਹੋ ਰਿਹਾ ਉਸ ਨੂੰ ਕੰਟਰੋਲ ਕੀਤਾ ਜਾਵੇ, ਤੇ ਆਪਣੀ ਜਿਹੜੀ ਹਾਈ ਲੈਵਲ ਟੀਮ ਆ ਉਹ ਮੈਕਸੀਕੋ ਨੂੰ ਭੇਜਣ ਜਾ ਰਹੇ ਹੈਗੇ। ਜੀ ਬਿਲਕੁਲ। ਸੋ ਹਾਲਾਤ ਬਾਰਡਰ ਦੇ ਉੱਤੇ ਇਸ ਟਾਈਮ ਇਦਾਂ ਦੇ ਹੀ ਜਿਹੜੇ ਉਹ ਚੱਲ ਰਹੇ ਨੇ, ਜਿਸ ਦੇ ਵਿੱਚ ਕਹਿੰਦੇ ਵੀ ਹੁਣ ਟੈਕਸਸ ਦੇ ਵਿੱਚ ਕਿਉਂਕਿ ਨਵਾਂ ਕਾਨੂੰਨ ਉੱਥੇ ਵੀ ਲਾਗੂ ਹੋ ਰਿਹਾ ਆ ਆਉਂਦੇ ਸਾਲ ਦੇ ਵਿੱਚ, ਤੇ ਇਹ ਵੀ ਜਿਹੜੇ ਉਹ ਦੇਖੇ ਗਏ ਆ ਲੋਕ ਕਹਿੰਦੇ ਵੀ ਅਸੀਂ ਜਲਦੀ ਅਮਰੀਕਾ 'ਚ ਜਿਹੜਾ ਉਹ ਦਾਖਲ ਹੋ ਜਾਈਏ, ਵੀ ਇਸ ਤੋਂ ਪਹਿਲਾਂ ਸਾਨੂੰ ਟੈਕਸਸ ਦੇ ਵਿੱਚ ਉਹਨਾਂ ਨੇ ਫੜਨਾ ਜਿਹੜਾ ਉਹ ਸ਼ੁਰੂ ਕਰ ਦੇਣਾ ਆ। ਸੋ ਉਹਦੇ ਕਰਕੇ ਵੀ ਹੁਣ ਬਾਰਡਰ ਦੇ ਉੱਤੇ ਹੋਰ ਤੇਜ਼ੀ ਦੇ ਨਾਲ ਲੋਕਾਂ ਦੀ ਆਮਦ ਜਿਹੜੀ ਆ ਉਹ ਵੱਧ ਸਕਦੀ ਆ। ਸੋ ਬਾਰਡਰ ਪੈਟਰੋਲ ਏਜੰਟਸ ਪਹਿਲਾਂ ਹੀ ਕਾਫੀ ਜਿਹੜੇ ਆ ਉਹ ਪ੍ਰੈਸ਼ਰਡ ਆ, ਉਹਨਾਂ ਨੂੰ ਕਾਫੀ ਜ਼ਿਆਦੀਆਂ ਜਿਹੜੀਆਂ ਮਾਈਗਰੈਂਟਸ ਜਿਹੜੇ ਆ ਰਹੇ ਆ ਬਾਰਡਰ ਟੱਪ ਕੇ, ਉਹਨਾਂ ਦੇ ਨਾਲ ਉਹਨਾਂ ਦਾ ਆਮੋ ਸਾਹਮਣਾ ਹੁੰਦਾ ਆ। ਉਹ ਆંકੜੇ ਜਿਹੜੇ ਆ ਹੋਰ ਵੀ ਜ਼ਿਆਦਾ ਵੱਧ ਸਕਦੇ ਆ। 2 ਸਾਲ ਲਗਾਤਾਰ ਫਿਸਕਲ ਈਅਰ ਦੇ ਵਿੱਚ ਰਿਕਾਰਡ ਤੋੜ ਆંકੜੇ ਜਿਹੜੇ ਉਹ ਜਿਹੜੇ ਕਸਟਮ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਦੇ ਤੇ ਮਾਈਗਰੈਂਟਸ ਦੇ ਆਮੋ ਸਾਹਮਣੇ ਦੇ ਜਿਹੜੇ ਉਹ ਬਣੇ ਆ। ਸੋ ਹੁਣ ਦੇਖੋ ਅੱਗੇ ਕਿੱਦਾਂ ਦੇ ਹਾਲਾਤ ਜਿਹੜੇ ਬਾਰਡਰ ਦੇ ਜਿਹੜੇ ਉਹ ਰਹਿੰਦੇ ਆ। ਇੱਕ ਪਾਸੇ ਜਿਹੜੀ ਇਲੈਕਸ਼ਨ ਇੰਟਰਫੀਅਰੈਂਸ ਆ ਉਹ ਇੱਕ ਮੁੱਦਾ ਆ, ਤੇ ਪਰ ਨਾਲ ਦੇ ਨਾਲ ਹੀ ਜਿਹੜਾ ਇਮੀਗ੍ਰੇਸ਼ਨ ਦਾ ਸਦਰਨ ਬਾਰਡਰ ਦਾ ਮੁੱਦਾ ਆ ਉਹ ਪੂਰੀ ਤਰ੍ਹਾਂ ਜਿਹੜਾ ਉਹ ਗਰਮਾਇਆ ਹੋਇਆ। ਇਹ ਇਲੈਕਸ਼ਨ ਸੀਜ਼ਨ ਦੇ ਵਿੱਚ ਇਹ ਛਾਇਆ ਜਿਹੜਾ ਉਹ ਰਹੇਗਾ। ਇਸ ਦੇ ਉੱਤੇ ਆਪਾਂ ਨੂੰ ਹੁਣ ਬਹੁਤ ਜ਼ਿਆਦਾ ਟਿੱਪਣੀਆਂ ਲੋਕ ਜਿਹੜੇ ਆ ਉਮੀਦਵਾਰ ਆ ਉਹਨਾਂ ਦੇ ਜਿਹੜੇ ਬਿਆਨ ਆ ਉਹ ਦੇਖਣ ਨੂੰ ਮਿਲਦੇ ਰਹਿਣਗੇ, ਪਰ ਬਾਈਡਨ ਪ੍ਰਸ਼ਾਸਨ ਵੀ ਇਸ ਦੇ ਵਿੱਚ ਹੁਣ ਕਸੂਤਾ ਫਸਿਆ ਨਜ਼ਰ ਆਉਂਦਾ ਆ। ਇਸੇ ਲਈ ਉਹ ਹੱਥ ਪੱਲੇ ਜਿਹੜੇ ਉਹ ਜ਼ਰੂਰ ਮਾਰ ਰਹੇ ਆ ਵੀ ਭਾਈ ਇਲੈਕਸ਼ਨਾਂ ਤੋਂ ਪਹਿਲਾਂ ਕਿਸੇ ਤਰੀਕੇ ਦੇ ਨਾਲ ਕੋਈ ਕੰਟਰੋਲ ਜਿਹੜਾ ਹੋਵੇ, ਤਾਂ ਜੋ ਅਸੀਂ ਲੋਕਾਂ ਦੇ ਵਿੱਚ ਇਸ ਮਾਮਲੇ ਵਿੱਚ ਕੁਝ ਕਹਿਣ ਜੋਗੇ ਵੀ ਹੋ ਸਕੀਏ। ਅਮਰੀਕਾ ਦੀ ਇਕਨੋਮੀ ਦੇ ਉੱਤੇ ਬਹੁਤ ਵੱਡਾ ਇਸ ਟਾਈਮ ਅਸਰ ਪੈ ਰਿਹਾ। ਜਿਹੜੀਆਂ ਟ੍ਰੇਨਸ ਟੈਕਸਸ ਦੇ ਥਰੂ ਆਉਂਦੀਆਂ ਸੀ ਮੈਕਸੀਕੋ ਤੋਂ, ਉਹ ਸ਼ਟ ਡਾਊਨ ਕੀਤੀਆਂ ਹੋਈਆਂ ਆ। ਦੂਸਰੇ ਪਾਸੇ ਸਭ ਤੋਂ ਜਿਹੜਾ ਬਿਜ਼ੀਐਸਟ ਏਰੀਆ ਹੈਗਾ ਐਰੀਜ਼ੋਨਾ ਦਾ ਟੂਸਨ ਸੈਕਟਰ ਆ, ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬਾਰਡਰ ਕ੍ਰਾਸ ਕਰ ਰਹੇ ਆ। ਕਹਿੰਦੇ ਵੀ ਬੁੱਧਵਾਰ ਨੂੰ 12,000 ਲੋਕਾਂ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਫੜ ਕੇ ਜਿਹੜਾ ਛੱਡਿਆ ਹੈਗਾ। ਹੁਣ ਇਹ ਖਬਰ ਆ ਰਹੀ ਆ ਵੀ ਮਾਈਗ੍ਰੈਂਟਸ ਨੂੰ US ਦੀਆਂ ਸਟਰੀਟਸ ਦੇ ਉੱਤੇ ਛੱਡਿਆ ਜਾਂਦਾ ਆ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ 2 ਆਫੀਸ਼ੀਅਲਸ ਨੇ NBC ਦੇ ਨਾਲ ਜਿਹੜੀ ਆ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਇਹ ਇੱਕ 3 ਦਿਨ ਕਹਿੰਦੇ ਲਗਾਤਾਰ ਹੋ ਗਿਆ ਇਸ ਹਫ਼ਤੇ ਦੇ, ਜਦੋਂ 12,000 ਬੰਦਾ ਅਨਡਾਕੂਮੈਂਟਡ ਮਾਈਗ੍ਰੈਂਟਸ ਬਾਰਡਰ ਕ੍ਰਾਸ ਕਰ ਰਹੇ ਆ, ਤੇ ਉਹਨਾਂ ਨੂੰ ਸੜਕਾਂ ਤੇ ਛੱਡਿਆ ਜਾਂਦਾ ਆ। ਉਹ ਤੋਂ ਬਾਅਦ ਜਿਹੜੇ ਕਈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਾਂ ਉਹਨਾਂ ਦੇ ਕੋਈ ਰਿਸ਼ਤੇਦਾਰ ਹੁੰਦੇ ਆ, ਉਹ ਉਹਨਾਂ ਨੂੰ ਲੈ ਜਾਂਦੇ ਹੈਗੇ ਆ। ਫਿਰ ਵੀ ਕਹਿੰਦੇ ਪਿਛਲੇ 3 ਦਿਨਾਂ ਤੋਂ ਮੰਡੇ, ਟਿਊਜ਼ਡੇ ਤੇ ਵੈਡਨਸਡੇ ਐਵਰੀਡੇ 12,000 ਤੋਂ ਵੱਧ ਅਨਡਾਕੂਮੈਂਟਡ ਮਾਈਗ੍ਰੈਂਟ ਕ੍ਰਾਸ ਕਰ ਰਹੇ ਆ, ਤੇ 27,000 ਤੋਂ ਵੱਧ ਮਾਈਗ੍ਰੈਂਟ ਆਲਰੇਡੀ ਜਿਹੜਾ ਆ ਕਸਟਮ ਬਾਰਡਰ ਪੈਟਰੋਲ ਏਜੰਟਸ ਦੇ ਕੋਲ ਕਸਟਡੀ ਦੇ ਵਿੱਚ ਹੈਗੇ ਆ। ਇਹ ਵੀ ਇੱਕ ਬਹੁਤ ਵੱਡਾ ਨੰਬਰ ਆ। ਇਹਨੂੰ ਹੁਣ ਉਹਨਾਂ ਨੂੰ ਪ੍ਰੋਸੈਸ ਕਰਨ ਦੇ ਲਈ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਕੁ ਜਿਹੜਾ ਟਾਈਮ ਲੱਗਦਾ ਹੋਊਗਾ, ਤੇ ਉਹ ਕਹਿੰਦੇ ਵੀ ਸਾਡੇ ਕੋਲ ਸਟਾਫ ਹੈ ਨਹੀਂ ਇਹ ਸਾਰੇ ਕਾਸੇ ਨੂੰ ਹੈਂਡਲ ਕਰਨ ਦੇ ਲਈ। ਜੀ ਤੇ ਬਿਲਕੁਲ। ਸਿਚੁਏਸ਼ਨ ਐਰੀਜ਼ੋਨਾ 'ਚ ਵੀ ਇਸ ਟਾਈਮ ਬਹੁਤ ਬੁਰੀ ਜੋ ਬਣੀ ਹੋਈ ਆ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ, ਟੈਕਸਸ ਵਾਲਿਆਂ ਨੇ ਹੁਣ ਬਾਈ ਏਅਰ ਜਿਹੜੇ ਆ ਅਨਡਾਕੂਮੈਂਟਡ ਲੋਕਾਂ ਨੂੰ ਵੱਖ-ਵੱਖ ਸਟੇਟਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਹੈਗਾ ਆ। ਕਿਉਂਕਿ ਬੱਸਾਂ ਦੇ ਉੱਤੇ ਉਹਨੇ ਕਿਹਾ ਸੀ, ਨਿਊਯਾਰਕ ਵਾਲਿਆਂ ਨੇ, ਸ਼ਿਕਾਗੋ ਵਾਲਿਆਂ ਨੇ, ਵੀ ਅਸੀਂ ਫਾਈਨ ਲਾਉਣ ਜਾ ਰਹੇ ਹੈਗੇ ਆ। ਬਾਰਡਰ ਪੈਟਰੋਲ ਦੇ ਆਫੀਸ਼ੀਅਲਸ ਨੇ ਕਿਹਾ ਵੀ 40 ਬੱਸਾਂ ਪਰ ਡੇ ਦੇ ਹਿਸਾਬ ਨਾਲ ਭਰ ਕੇ ਜਿਹੜੀਆਂ ਆ
ਟੈਕਸਸ ਬਾਰਡਰ ਤੋਂ ਜਿੱਥੇ ਓਵਰ ਕਰਾਊਡਿੰਗ ਹੋਈ ਆ ਵੱਖ-ਵੱਖ ਏਰੀਏ ਦੇ ਵਿੱਚ ਭੇਜੀਆਂ ਜਾ ਰਹੀਆਂ ਹੈਗੀਆਂ। ਬਹੁਤ ਸਾਰਾ ਮੀਡੀਆ ਅਮਰੀਕਾ ਦਾ ਇਸ ਟਾਈਮ ਬਾਰਡਰ ਦੇ ਉੱਤੇ ਪਹੁੰਚਿਆ ਹੋਇਆ ਹੈ, ਲਾਈਵ ਕਵਰੇਜ ਕਰ ਰਹੇ ਆ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਕਿੱਦਾਂ ਲਾਈਨਾਂ ਲਾ ਕੇ ਬੈਠੇ ਹੋਏ ਆ ਵੀ ਕਿਹੜਾ ਕਿਸ ਵੇਲੇ ਮੇਰਾ ਨੰਬਰ ਲੱਗੇ ਤੇ ਮੈਂ ਜਿਹੜਾ ਆ ਅੰਦਰ ਪਹੁੰਚ ਜਾਵਾਂ। ਜੀ ਬਿਲਕੁਲ। ਸੋ ਜਿਹੜੀ ਤੁਸੀਂ ਟ੍ਰੇਨਸ ਦੀ ਗੱਲ ਕਰਦੇ ਸੀਗੇ ਵੀ ਉਹ ਰੁਕੀਆਂ ਪਈਆਂ ਸੀ, ਉਹ 2 ਜਿਹੜੀਆਂ ਰੇਲ ਰੋਡ ਕ੍ਰਾਸਿੰਗ ਆ ਫੈਡਰਲ ਸਰਕਾਰ ਦੀਆਂ, ਉਹਨਾਂ ਨੇ ਟੈਕਸਸ ਦੇ ਇਹਨਾਂ 2 ਬਾਰਡਰ ਟਾਊਨਸ ਦੇ ਉੱਤੇ ਬੰਦ ਕੀਤੀਆਂ। ਕ੍ਰਾਸ ਬਾਰਡਰ ਟ੍ਰੇਡ ਦੇ ਉੱਤੇ ਤੇ ਅਮਰੀਕਨ ਕੰਜ਼ਿਊਮਰ ਦੇ ਉੱਤੇ ਕਹਿੰਦਾ ਇਸ ਦਾ ਅਸਰ ਆਪਾਂ ਨੂੰ ਪੈਂਦਾ ਜਿਹੜਾ ਉਹ ਦਿਖ ਸਕਦਾ। ਈਗਲ ਪਾਸ ਤੇ ਅਲ ਪਾਸੋ ਤੋਂ ਇਹਨਾਂ ਨੇ ਟੈਂਪਰੇਰੀਲੀ ਇਹਨਾਂ ਨੂੰ ਸਟਾਪ ਕੀਤਾ ਹੈਗਾ ਆ। ਸੋ ਕਹਿੰਦੇ ਵੀ 6 ਕੁੱਲ ਰੇਲ ਰੋਡ ਸਿਸਟਮਸ ਨੇ ਮੈਕਸੀਕੋ ਤੇ ਯੂਐਸ ਦੇ ਦਰਮਿਆਨ ਬਾਰਡਰਸ ਦੇ ਉੱਤੇ, ਤੇ ਪਰ ਇਹ 2 ਥਾਵਾਂ ਦੇ ਉੱਤੇ ਬੰਦ ਹੋਣ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਉਹ ਅਸਰ ਪੈ ਸਕਦਾ ਹੈਗਾ ਆ। ਜਿੱਦਾਂ ਤੁਸੀਂ ਦੱਸਿਆ ਵੀ 12 ਹਜ਼ਾਰ ਤੋਂ ਵੱਧ ਲਗਾਤਾਰ ਐਵਰੀ ਡੇ ਜਿਹੜੇ ਉਹ ਆ ਰਹੇ ਹੈਗੇ ਆ। ਸੋ 10,000 ਯੂਨੀਅਨ ਪੈਸੀਫਿਕ ਦੀਆਂ ਜਿਹੜੀਆਂ ਰੇਲ ਕਾਰਸ ਆ ਉਹ ਹਾਲਟ ਹੋਣੀਆਂ ਦੋਨੋਂ ਪਾਸੇ। ਸੋ 10,000 ਡੱਬਿਆਂ ਦੇ ਵਿੱਚ ਕਾਫੀ ਜ਼ਿਆਦਾ ਕਈ ਤਰੀਕੇ ਦਾ ਸਮਾਨ ਹੁੰਦਾ। ਹੁਣ ਇਹ ਨਹੀਂ ਪਤਾ ਵੀ ਇਹ ਕ੍ਰਿਸਮਸ ਦੇ ਨਾਲ ਸੰਬੰਧਿਤ ਸਮਾਨ ਆ ਜਾਂ ਵੈਸੇ ਰਾ ਮਟੀਰੀਅਲ ਆ ਰਿਹਾ ਹੈ ਜਾਂ ਬਣ ਕੇ ਮਟੀਰੀਅਲ ਆ ਰਿਹਾ ਹੁੰਦਾ ਹੈ, ਇੱਧਰੋਂ ਉੱਧਰ ਨੂੰ ਜਾ ਰਿਹਾ ਆ, ਉਹਦੇ ਨਾਲ ਫਰਕ ਪੈਂਦਾ। ਮੈਕਸੀਕੋ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਗੱਡੀਆਂ ਦੇ ਪਲਾਂਟ ਹੈਗੇ ਆ ਜਿੱਥੋਂ ਮੈਨੂਫੈਕਚਰ ਹੋ ਕੇ ਸਮਾਨ ਇੱਧਰ ਨੂੰ ਆਉਂਦਾ ਆ ਤੇ ਜਾਂ ਇੱਧਰੋਂ ਮਟੀਰੀਅਲ ਉੱਧਰ ਜਾਂਦਾ ਆ, ਉਹਨਾਂ ਚੀਜ਼ਾਂ ਨੂੰ ਜਿਹੜਾ ਉਹ ਬਣਨ ਦੇ ਲਈ। ਸੋ ਉਸ ਉੱਤੇ ਵੀ ਜਿਹੜਾ ਕਹਿੰਦੇ ਅਸਰ ਜਿਹੜਾ ਆ ਉਹ ਪੈ ਸਕਦਾ ਹੈਗਾ ਆ। ਇਹ ਅਕਸਰ ਕਹਿੰਦੇ ਵੀ ਦੇਖਿਆ ਗਿਆ ਆ ਵੀ ਜਿਹੜੇ ਕਈ ਮਾਈਗ੍ਰੈਂਟਸ ਆ ਉਹ ਰੇਲ ਰੋਡ ਦੇ ਉੱਤੇ ਰੇਲ ਗੱਡੀਆਂ ਦੇ ਵਿੱਚ ਚੜ੍ਹ ਕੇ ਵੀ ਅਮਰੀਕਾ 'ਚ ਦਾਖਲ ਹੋਣ ਦੀ ਇਸ ਦੇ ਜ਼ਰੀਏ ਕੋਸ਼ਿਸ਼ ਜਿਹੜੀ ਉਹ ਕਰਦੇ ਰਹੇ ਆ। ਉਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਵੀਡੀਓਜ਼ ਆ ਉਹ ਅਕਸਰ ਆਪਾਂ ਆਨਲਾਈਨ ਦੇਖੀਆਂ ਹੋਣਗੀਆਂ। ਸੋ ਪਰ ਇਹ ਆ ਵੀ ਇਹ ਮੁੱਦਾ ਇਸ ਟਾਈਮ ਪੂਰੀ ਤਰ੍ਹਾਂ ਗਰਮਾਇਆ ਪਿਆ ਹੈ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਯੂਐਸ ਨੇ ਇੱਕ ਡਰੋਨ ਸਟ੍ਰਾਈਕ ਕੀਤੀ ਆ ਸੋਮਾਲੀਆ ਦੇ ਵਿੱਚ, ਜਿਸ ਦੇ ਵਿੱਚ ਜੋ ਅਮਰੀਕਾ ਕਹਿੰਦੇ ਆ ਵੀ ਜਿਸ ਬੰਦੇ ਨੇ ਅਮਰੀਕੀਆਂ ਦੇ ਉੱਤੇ ਹਮਲਾ ਕੀਤਾ ਸੀ, ਮਾਸਟਰਮਾਈਂਡ ਸੀਗਾ, ਉਸ ਨੂੰ ਉਸ ਡਰੋਨ ਸਟ੍ਰਾਈਕ ਦੇ ਤਹਿਤ ਮਾਰ ਦਿੱਤਾ ਗਿਆ ਆ। ਇਹ ਸੋਮਾਲੀਆ ਕਿਹੜਾ ਇਸ ਚੀਜ਼ ਦਾ ਜਿਹੜਾ ਹੁਣ ਦਾਵਾ ਕਰ ਰਿਹਾ ਆ। 2020 ਦੇ ਵਿੱਚ ਮਿਲਟਰੀ ਬੇਸ ਜਿਹੜਾ ਕੀਨੀਆ ਦੇ ਵਿੱਚ ਸੀ, ਜਿੱਥੇ 3 ਅਮਰੀਕੀਆਂ ਦੀ ਮੌਤ ਹੋਈ ਸੀ, ਉਸ ਦਾ ਜਿਹੜਾ ਮਾਸਟਰਮਾਈਂਡ ਆ ਮੁਲਾਇਮ ਆਯਮ, ਉਹ ਹੈਗਾ ਅਲ ਸ਼ਬਾਬ, ਜਿਸ ਨੂੰ ਅੱਤਵਾਦੀ ਜਥੇਬੰਦੀ ਘੋਸ਼ਿਤ ਕੀਤਾ ਹੋਇਆ ਅਮਰੀਕਾ ਦੇ ਦੁਆਰਾ, ਉਸ ਨੂੰ ਇਹ ਲੀਡ ਕਰਦਾ ਸੀਗਾ। ਇਹਨੇ ਕੀਨੀਆ ਤੇ ਸੋਮਾਲੀਆ ਦੇ ਵਿੱਚ ਕਈ ਜਿਹੜੇ ਹਮਲੇ ਆ ਉਹ ਕੀਤੇ ਸੀਗੇ ਤੇ ਹੁਣ 17 ਦਸੰਬਰ ਨੂੰ ਦੱਸਿਆ ਜਾ ਰਿਹਾ ਵੀ ਇੱਕ ਡਰੋਨ ਸਟ੍ਰਾਈਕ ਦੇ ਵਿੱਚ ਇਸ ਨੂੰ ਖਤਮ ਜਿਹੜਾ ਉਹ ਕਰ ਦਿੱਤਾ ਗਿਆ ਆ। ਜੈਸ਼ ਐਮਨ ਕਰਕੇ ਇਸ ਦੇ ਯੂਨਿਟ ਦਾ ਨਾਮ ਸੀਗਾ। 2014 ਦੇ ਵਿੱਚ ਅਲ ਸ਼ਬਾਬ ਦੇ ਮੇਨ ਯੂਨਿਟ ਜਿਹੜਾ ਕੀਨੀਆ 'ਚ ਆ ਉਸ ਦੇ ਵਿੱਚੋਂ ਨਿਕਲਿਆ ਸੀ। ਇਹ ਅਕਸਰ ਹੀ ਚਰਚਿਸ ਦੇ ਉੱਤੇ, ਪੁਲਿਸ ਸਟੇਸ਼ਨ ਦੇ ਉੱਤੇ, ਹੋਟਲ ਤੇ ਜਿਹੜੇ ਤੱਟ ਦੇ ਨਜ਼ਦੀਕ ਰਹਿ ਰਹੀਆਂ ਕਮਿਊਨਿਟੀਜ਼ ਆ ਉਹਨਾਂ ਉੱਤੇ ਹਮਲਾ ਇਹਨਾਂ ਨੇ ਕੀਤੇ ਸੀ। ਇਹਨਾਂ ਦੇ ਦੁਆਰਾ ਹੀ 2015 ਦੇ ਵਿੱਚ ਇੱਕ ਗਰੀਸਾ ਯੂਨੀਵਰਸਿਟੀ ਆ ਜਿਸ ਵਿੱਚ 148 ਲੋਕਾਂ ਦੀ ਮੌਤ ਹੋਈ ਸੀ, ਜਿਨ੍ਹਾਂ 'ਚੋਂ ਸਾਰੇ ਉਹ ਵਿਦਿਆਰਥੀ ਸੀਗੇ, ਉਹਨਾਂ ਦੀ ਮੌਤ ਹੋਈ ਸੀਗੀ। ਸੋ 1998 ਤੋਂ ਬਾਅਦ ਦੇ ਵਿੱਚ ਯੂਐਸ ਦੀ ਐਮਬੈਸੀ ਦੇ ਉੱਤੇ ਜਿਹੜੀ ਬੋmbਿੰਗ ਆ ਉਸ ਦੇ ਵਿੱਚ ਹੋਈ ਆ। ਸੋ ਕਹਿੰਦੇ ਆ ਵੀ ਜਿਹੜੇ ਉੱਥੋਂ ਦੇ ਆ ਸੋਮਾਲੀ ਵਾਲੇ ਕਹਿ ਰਹੇ ਆ ਵੀ ਅਸੀਂ 100% ਕਨਫਰਮ ਕਰਦੇ ਆ ਵੀ ਉਹੀ ਬੰਦਾ ਜਿਹੜਾ ਆ ਇਸ ਦੇ ਵਿੱਚ ਹੁਣ ਮਾਰਿਆ ਗਿਆ ਆ। ਅਮਰੀਕਾ ਦੇ ਦੁਆਰਾ ਇਹ ਜਿਹੜੀ ਡਰੋਨ ਸਟ੍ਰਾਈਕ ਆ ਉਹ ਕੀਤੀ ਗਈ ਆ। ਯੂਐਸ ਦੀਆਂ ਜਿਹੜੀਆਂ ਟਰੂਪਸ ਆ ਉਹ ਬੇਸ ਦੇ ਉੱਤੇ ਉਹਨਾਂ ਨੇ ਕਹਿੰਦੇ ਵੀ ਸਰਵੇਲੈਂਸ ਫਲਾਈਟਸ ਸੋਮਾਲੀਆ ਦੇ ਵਿੱਚ ਚਲਾਈਆਂ ਸੀਗੀਆਂ। ਟ੍ਰੇਨਿੰਗ ਤੇ ਕਾਊਂਟਰ ਟੈਰਰਿਜ਼ਮ ਸਪੋਰਟ ਜਿਹੜੀ ਆ ਇਹਨਾਂ ਦੇ ਨਾਲ ਉਹਨਾਂ ਨੇ ਕੀਤੀ ਸੀ। ਆਈਮੈਨ ਇਸ ਦੇ ਉੱਤੇ $10 ਮਿਲੀਅਨ ਦੀ ਬਾਉਂਟੀ ਸੀਗੀ, ਸਿਰ ਦੇ ਉੱਤੇ ਜਿਹੜਾ ਉਹ ਨਾਮ ਸੀਗਾ ਯੂਐਸ ਰਿਵਾਰਡਸ ਫਾਰ ਜਸਟਿਸ ਪ੍ਰੋਗਰਾਮ ਦੇ ਜਿਹੜਾ ਉਹ ਤਹਿਤ ਅਲ ਸ਼ਬਾਬ ਦੇ ਦੁਆਰਾ ਸੋਮਾਲੀਆ ਦਾ ਬਹੁਤ ਵੱਡਾ ਜਿਹੜਾ ਹਿੱਸਾ ਆ ਉਹ ਕੰਟਰੋਲ ਕੀਤਾ ਜਾਂਦਾ ਆ। ਇਹਨਾਂ ਨੇ ਕੀਨੀਆ ਦੇ ਉੱਤੇ ਜਿਹੜੀ ਯੁੱਧ ਦਾ ਵਾਰ ਆ ਉਹ ਡਿਕਲੇਅਰ ਕੀਤੀ ਆ ਜਦੋਂ ਤੋਂ ਕੀਨੀਆ ਦੀਆਂ ਜਿਹੜੀਆਂ ਫੋਰਸਿਸ ਆ ਸੋਮਾਲੀਆ ਦੇ ਵਿੱਚ 2011 'ਚ ਐਂਟਰ ਜਿਹੜੀਆਂ ਉਹ ਹੋਈਆਂ ਸੀਗੀਆਂ। ਸੋ ਇਹਨਾਂ ਨੇ ਇੱਕ ਹਮਲੇ ਦੇ ਵਿੱਚ 3 ਅਮਰੀਕੀਆਂ ਨੂੰ ਮਾਰਿਆ ਸੀ। ਉਸ ਦੀ ਜਵਾਬੀ ਕਾਰਵਾਈ ਕਰਦੇ ਹੋਏ 3 ਸਾਲਾਂ ਬਾਅਦ ਯੂਐਸ ਡਰੋਨ ਸਟ੍ਰਾਈਕ ਦੇ ਵਿੱਚ ਇਸ ਸੋਮਾਲੀਆ ਦੇ ਅਲ ਸ਼ਬਾਬ ਦੇ ਮੋਇਲਿਮ ਆਇਮਨ ਉਸ ਨੂੰ ਖਤਮ ਕਰ ਦਿੱਤਾ ਗਿਆ। ਜੀ,
ਅਗਲੀ ਖਬਰ ਕੈਲੀਫੋਰਨੀਆ ਵੈਦਰ ਦੀ ਜੇ ਦੱਸਦੀ ਜਾਈਏ, ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਸਦਰਨ ਕੈਲੀਫੋਰਨੀਆ 'ਚ ਇਸ ਟਾਈਮ ਬਹੁਤ ਜ਼ਿਆਦਾ ਜਿਹੜੇ ਸ਼ਹਿਰ ਆ ਉਹਨਾਂ 'ਚ ਫਲੱਡਿੰਗ ਵੀ ਆਈ ਹੋਈ ਆ। ਮੀਂਹ ਬਹੁਤ ਜ਼ਿਆਦਾ ਪਿਆ ਤੇ ਅੱਜ ਵੀ ਉੱਥੇ ਜਿਹੜਾ ਮੀਂਹ ਪੈਣਾ ਆ ਤੇ ਜੋ ਮਾਊਂਟੇਨਸ ਦੇ ਵਿੱਚ ਪਹਾੜੀਆਂ ਦੇ ਵਿੱਚ ਸਨੋ ਵੀ ਕਾਫੀ ਪੈਣੀ ਜਾ ਰਹੀ ਹੈਗੀ ਆ। ਕਹਿੰਦੇ ਵੀ ਫੁੱਟ ਤੋਂ ਵੱਧ ਹਾਫ ਫੁੱਟ ਤੋਂ ਵੱਧ ਜਿਹੜਾ ਮੀਂਹ ਆ ਉਹ ਸੰਤਾ ਬਾਰਬਰਾ ਦੇ ਵਿੱਚ ਪਿਆ ਆ, ਲਗਭਗ 6 ਇੰਚ। ਤੇ ਇੰਨੀ ਤੇਜ਼ੀ ਦੇ ਨਾਲ ਇੰਨੇ ਸ਼ਾਰਟ ਸਮੇਂ ਦੇ ਵਿੱਚ ਮੀਂਹ ਪਿਆ ਸੈਂਟਾ ਬਾਰਬਰਾ 'ਚ 8:50 ਕੱਲ ਸਵੇਰੇ, ਉਸ ਤੋਂ ਲੈ ਕੇ 9:50 ਤੱਕ 1 ਘੰਟੇ ਦੇ ਵਿੱਚ ਜੋ ਮੀਂਹ ਆ ਉਹ ਫੁੱਲ ਇੰਚ ਪਿਆ। ਉਹਦੇ ਨਾਲ ਕੀ ਹੋਇਆ ਵੀ ਜਿਹੜੀਆਂ ਸੜਕਾਂ ਸੀਆਂ ਜਿੱਥੋਂ ਗਟਰ ਹੁੰਦੇ ਆ ਉਹ ਬਲਾਕ ਹੋ ਗਏ ਤੇ 1948 ਤੋਂ ਬਾਅਦ ਕਹਿੰਦੇ ਏਡਾ ਵੱਡਾ ਇਹ ਰੈਕਡ ਆ ਤੇ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਕਾਰਾਂ ਆ ਸੜਕਾਂ ਤੇ ਵੀ ਸੀ ਉਹ ਪਾਣੀ ਦੇ ਵਿੱਚ ਡੁੱਬ ਗਈਆਂ। ਆਕਸਫੋਰਡ ਸਿਵਿਕ ਸੈਂਟਰ ਤੇ 3 ਇੰਚ 3.18 ਇੰਚ ਮੀਂਹ 1 ਘੰਟੇ ਦੇ ਵਿੱਚ ਪਿਆ ਸੀਗਾ। ਇਸੇ ਤਰ੍ਹਾਂ ਕੈਮਰੀਲੋ 에ਅਰਪੋਰਟ ਤੇ ਆਕਸਨਰਡ ਨੈਸ਼ਨਲ ਵੈਦਰ ਸਰਵਿਸ ਨੇ ਇਹ ਦੱਸਿਆ ਕਿ ਉੱਥੇ ਵੀ ਬਹੁਤ ਜ਼ਿਆਦਾ ਜਿਹੜਾ ਮੀਂਹ ਪਿਆ ਹੈਗਾ ਆ। ਸੋ ਹੁਣ ਤੱਕ 9.8 ਇੰਚ ਈਸਟ ਕਮੀਨੋ ਸੀਲੋ ਜੋ ਮਾਊਂਟੇਨ ਨਾਰਥ ਈਸਟ ਆਫ ਸੈਂਟਾ ਬਾਰਬਰਾ ਉੱਥੇ ਮੀਂਹ ਪੈ ਚੁੱਕਾ ਹੈਗਾ। 6.28 ਇੰਚ ਤੱਕ ਵੈਂਚਰਾ, 6 ਇੰਚ ਤੱਕ ਆਕਸਨੋਡ, ਮੌਂਟੇਸੀਟੋ 'ਚ 6.5 ਇੰਚ ਦੇ ਕਰੀਬ, ਡਾਊਨਟਾਊਨ ਲਾਸ ਐਂਜਲਸ 2 ਇੰਚ ਦੇ ਕਰੀਬ, ਇਹ ਲਾਸ ਐਂਜਲਸ ਨੈਸ਼ਨਲ 에ਅਰਪੋਰਟ ਦੇ ਉੱਤੇ ਲਗਭਗ 3 ਇੰਚ ਦੇ ਕਰੀਬ ਜੋ ਮੀਂਹ ਆ ਉਹ ਪੈ ਚੁੱਕਾ ਹੈਗਾ ਆ। ਸੋ ਯੂਐਸ ਮੈਕਸੀਕੋ ਬਾਰਡਰ ਵੈਸਟ ਆਫ ਸੈਨ ਡੀਗੋ ਤੇ ਤਿਵਾਨਾ ਦੇ ਏਰੀਏ ਦੇ ਵਿੱਚ ਵੀ ਮੀਂਹ ਆ ਬਹੁਤ ਜ਼ਿਆਦਾ ਇਸ ਟਾਈਮ ਸਵੇਰੇ ਵੀ ਪੈ ਰਿਹਾ ਸੀ ਤੇ ਕੱਲ ਰਾਤੀ ਵੀ ਜਿਹੜਾ ਬਹੁਤ ਮੀਂਹ ਪਿਆ ਹੈਗਾ। ਸੋ ਐਰੀਜ਼ੋਨਾ ਦੀਆਂ ਜਿਹੜੀਆਂ ਹਾਈ ਟ੍ਰੇਨਸ ਹੈਗੀਆਂ ਆ ਉੱਥੇ ਕਹਿੰਦੇ ਭਈ 3 ਤੋਂ ਲੈ ਕੇ 7 ਇੰਚ ਤੱਕ ਸਨੋ ਪੈਣ ਜਾ ਰਹੀ ਆ, ਜਿਹੜੀਆਂ ਪਹਾੜੀਆਂ 8000 ਫੁੱਟ ਤੋਂ ਉੱਚੀਆਂ ਹੈਗੀਆਂ ਆ। ਸੋ ਇੱਧਰ ਸਿਆਰਾ ਨਵਾਡਾ ਏਰੀਆ ਦੇ ਵਿੱਚ ਵੀ ਜੋ ਸਨੋ ਆ ਉਹ ਪਈ ਹੈਗੀ ਆ। ਸੋ ਵੈਦਰ ਕਾਫੀ ਇਸ ਟਾਈਮ ਬੈਡ ਹੈਗਾ। ਜੀ, ਕੱਲ ਵੀ ਆਪਾਂ ਦੱਸ ਰਹੇ ਸੀ ਵੀ ਆਕਸਨੋਡ ਵਰਗੇ ਇਲਾਕੇ ਦੇ ਵਿੱਚ 1 ਸਾਲ ਦਾ ਮੀਂਹ 1 ਘੰਟੇ 'ਚ ਜਿਹੜਾ ਉਹ ਪੈ ਗਿਆ। ਇੱਦਾਂ ਦੇ ਹੋਰ ਪਤਾ ਨਹੀਂ ਕਿੰਨੇ ਕੁ ਸ਼ਹਿਰ ਜਿਹੜੇ ਹੋਣੇ ਆ। ਸੋ ਓਬਵੀਅਸਲੀ ਜਿਹੜਾ ਸਾਲ ਭਰ 'ਚ ਮੀਂਹ ਪੈਣਾ ਸੀ 1 ਘੰਟੇ 'ਚ ਪਊਗਾ ਤੇ ਫਲੱਡਿੰਗ ਹੋਊਗੀ। ਅਰਬਨ ਫਲੱਡਿੰਗ ਇਨਫਰਾਸਟਰਕਚਰ ਇੱਡਾ ਜਿਹੜਾ ਉਹ ਤਿਆਰ ਨਹੀਂ ਆ। ਇਹ ਦੱਸਦੇ ਆ ਵੀ ਇੱਦਾਂ ਦੇ ਪਤਾ ਨਹੀਂ ਹੋਰ ਕਿੰਨੇ ਸਟੋਰਮਸ ਆਉਣੇ ਆ। ਪਿਛਲੇ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਜਾਂ ਕਹਿ ਲਓ ਵੀ ਪਿਛਲੇ ਸੀਜ਼ਨ ਦੇ ਵਿੱਚ ਆਪਾਂ ਨੂੰ ਪਤਾ ਆ ਵੀ ਦਰਜਨ ਦੇ ਤਕਰੀਬਨ ਐਟਮੋਸਫੇਰਿਕ ਰਿਵਰਸ ਆ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਦਸਤਕ ਦਿੱਤੀ ਸੀ। ਇਸ ਵਾਰ ਸਦਰਨ ਕੈਲੀਫੋਰਨੀਆ ਦੇ ਵਿੱਚ ਜ਼ਿਆਦਾ ਜਿਹੜਾ ਆ ਇਹ ਅਸਰ ਰਹਿਣ ਵਾਲਾ ਹੈਗਾ ਆ। ਹਰਜੋਤ ਸਿੰਘ ਜੀ, ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ UN ਸਿਕਿਉਰਿਟੀ ਕੌਂਸਲ ਦੇ ਵਿੱਚ ਇੱਕ ਇਜ਼ਰਾਈਲ ਹਮਾਸ ਦੀ ਜਿਹੜੀ ਆ ਲੜਾਈ ਚੱਲ ਰਹੀ ਆ ਉਸ ਨੂੰ ਲੈ ਕੇ ਇੱਕ ਰੈਜ਼ੋਲੂਸ਼ਨ ਪਾਸ ਹੋਇਆ ਆ। ਕੀ ਆ ਉਹ ਰੈਜ਼ੋਲੂਸ਼ਨ, ਅਮਰੀਕਾ ਦਾ ਕੀ ਉਸ ਦੇ ਵਿੱਚ ਵਤੀਰਾ ਰਿਹਾ, ਉਸ ਦੇ ਉੱਤੇ ਵੀ ਆਪਾਂ ਜ਼ਿਕਰ ਕਰਾਂਗੇ। ਹਾਈਡਰੋਜਨ ਟੈਕਸ ਕ੍ਰੈਡਿਟ ਨੂੰ ਲੈ ਕੇ ਬਾਈਡਨ ਐਡਮਿਨਿਸਟ੍ਰੇਸ਼ਨ ਕੀ ਪਲਾਨ ਕਰ ਰਹੀ ਆ ਉਸ ਉੱਤੇ ਵੀ ਜਿਹੜੀ ਉਹ ਆਪਣੀ ਚਰਚਾ ਰਹੇਗੀ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਦੇਖੋ ਮਨੁੱਖ ਆਧੁਨਿਕ ਹੋ ਰਿਹਾ ਤੇ ब्रेक तो बाद एक बारी फिर आप सब का स्वागत है। इस वक्त प्रोग्राम चल रहा है जी इस टाइम अपडेट अमेरिका। हरजोत ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਤੇ ਨਜ਼ਰ ਮਾਰੀਏ, ਯੂਐਨ ਦੀ ਸਿਕਿਉਰਿਟੀ ਕਾਉਂਸਲ ਦੇ ਵਿੱਚ ਅੱਜ ਮਤਾ ਲਿਆਂਦਾ ਗਿਆ ਸੀ ਗਾਜ਼ਾ ਪੱਟੀ ਦੇ ਵਿੱਚ ਰਾਹਤ ਮੁਹੱਈਆ ਕਰਾਉਣ ਨੂੰ ਲੈ ਕੇ।
ਇਹ ਜਿਹੜਾ ਸਿਕਿਉਰਿਟੀ ਕੌਂਸਲ ਦਾ ਮਤਾ ਆ ਇਹ ਪਾਸ ਹੋ ਗਿਆ ਆ। 13 ਵੋਟਾਂ ਹੱਕ ਦੇ ਵਿੱਚ ਪਈਆਂ ਆ। 2 ਮੁਲਕ US ਤੇ ਰਸ਼ੀਆ ਇਹਨਾਂ ਨੇ ਵੋਟਿੰਗ ਦੇ ਵਿੱਚ ਹਿੱਸਾ ਨਹੀਂ ਲਿਆ ਤੇ ਕੋਈ ਵੀ ਵੋਟ ਇਸ ਦੇ ਉਲਟ ਨਹੀਂ ਪਈ ਹੈਗੀ। ਸੋ ਇਸ ਦੇ ਤਹਿਤ ਕਹਿੰਦੇ ਵੀ ਇਹ ਡਿਮਾਂਡ ਹੈਗੀ ਆ ਦੋਨੋਂ ਹੀ ਪਾਸੇ ਦੀਆਂ ਪਾਰਟੀਆਂ ਨੂੰ ਵੀ ਉੱਥੇ ਹਿਊਮੈਨੀਟੇਰੀਅਨ ਅਸਿਸਟੈਂਸ ਇਨਸਾਨੀ ਜਿਹੜੀ ਰਾਹਤ ਆ ਮੁਹੱਈਆ ਕਰਾਉਣ ਦੇ ਲਈ ਉਹ ਕਦਮ ਜਿਹੜੇ ਉਹ ਚੱਕਣ ਤੇ ਜਿੰਨੀ ਲੋੜ ਆ ਇਸ ਟਾਈਮ ਮੁਹੱਈਆ ਕਰਾਉਣ ਦੇ ਲਈ ਉਨੀ ਤੇਜ਼ੀ ਦੇ ਨਾਲ ਕੰਮ ਜਿਹੜਾ ਆ ਉੱਥੇ ਵਧਣਾ ਚਾਹੀਦਾ ਆ। ਉਹਨਾਂ ਨੇ ਇਹ ਕਿਹਾ ਵੀ ਅਜਿਹੀਆਂ ਕੰਡੀਸ਼ਨਸ ਦੋਨੋਂ ਤਰਫੋਂ ਬਣਾਈਆਂ ਜਾਣ ਤਾਂ ਜੋ ਇਹ ਜੋ ਕਤਲੋਗਾਰਤ ਆ ਉਸ ਨੂੰ ਰੋਕਿਆ ਜਾ ਸਕੇ। ਕਹਿੰਦੇ ਵੀ ਜਿੰਨੇ ਵੀ ਰਾਊਟਸ ਅਵੇਲੇਬਲ ਆ ਇਹ ਡਿਮਾਂਡ ਕਰਦਾ ਰੈਜ਼ੋਲੂਸ਼ਨ ਵੀ ਉਹ ਪਾਰਟੀਆਂ ਉਸ ਦੇ ਵਿੱਚ ਮਦਦ ਕਰਨ ਤਾਂ ਜੋ ਪੂਰੀ ਗਾਜ਼ਾ ਪੱਟੀ ਦੇ ਵਿੱਚ ਜਿਹੜੀਆਂ ਏਡ ਰਾਹਤ ਆ ਉਹ ਪਹੁੰਚਾਈ ਜਾ ਸਕੇ। ਤੇ ਨਾਲ ਹੀ UN ਦੇ ਚੀਫ ਨੂੰ ਇਹ ਦਰਖਾਸਤ ਪਾਉਂਦੇ ਆ ਵੀ ਉਹ ਇੱਕ ਅਧਿਕਾਰੀ ਆ ਉਸ ਨੂੰ ਅਪੁਆਇੰਟ ਕਰਨ ਤਾਂ ਜੋ ਜਿਹੜੀ ਰਾਹਤ ਆ ਕਿਸ ਤਰੀਕੇ ਦੇ ਨਾਲ ਵੰਡਣੀ ਆ ਉਹ UN ਦੇ ਮੈਕੈਨਿਜ਼ਮ ਦੇ ਹਿਸਾਬ ਦੇ ਨਾਲ ਜਿਹੜੀ ਉਹ ਕੀਤੀ ਜਾ ਸਕੇ ਤੇ ਜਿੰਨੇ ਵੀ ਬੰਧਕ ਬਣਾਏ ਗਏ ਆ ਉਹਨਾਂ ਨੂੰ ਤੁਰੰਤ ਰਿਹਾ ਕਰਨ ਦੇ ਲਈ ਤੇ ਇਹਨਾਂ ਫਿਊਲ ਜਿਹੜਾ ਉੱਥੇ ਜਾਵੇ ਪੈਟਰੋਲ ਡੀਜ਼ਲ ਜਿਹੜਾ ਇਨਫ ਉੱਥੇ ਪਹੁੰਚੇ ਤਾਂ ਜੋ ਜਿਹੜੀ ਇਹ ਰਾਹਤ ਸਮੱਗਰੀ ਆ ਉੱਥੇ ਪਹੁੰਚਾਈ ਜਾ ਰਹੀ ਆ ਤੇ ਜਿਹੜੇ ਰਾਹਤ ਦੇ ਕਾਰਜ ਚੱਲ ਰਹੇ ਆ ਉਹਨਾਂ ਵਿੱਚ ਮਦਦ ਜਿਹੜੀ ਉਹ ਮਿਲ ਸਕੇ। ਇਹ ਜਿਹੜਾ ਐਗਰੀਮੈਂਟ ਕਾਫੀ ਕਹਿ ਲਓ ਵੀ ਔਖਾ ਹੀ ਇਸ ਦੇ ਉੱਤੇ ਪਹੁੰਚੇ ਆ। ਪਹਿਲਾਂ ਰੂਸ ਵਾਲਿਆਂ ਨੇ ਕਾਫੀ ਰੈਂਟ ਵੀ ਜਿਹੜਾ ਉਹ ਕੀਤਾ ਅਮਰੀਕਾ ਦੇ ਉਲਟ ਜਿਸ ਦੇ ਇਵੈਂਚੁਅਲੀ ਜਿਹੜਾ ਆ ਅਮਰੀਕਾ ਨੇ ਕਿਹਾ ਵੀ ਤੁਸੀਂ ਜੋ ਆਪ ਕਰ ਰਹੇ ਆ ਤੁਹਾਨੂੰ ਆਪ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀ ਉਹ ਸ਼ਰਮ ਆਉਣੀ ਚਾਹੀਦੀ ਆ। US ਦੇ ਜਿਹੜੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਆ ਉਹਨਾਂ ਨੇ ਇਜਿਪਟ ਤੇ UAE ਦੇ ਨਾਲ ਮਿਲ ਕੇ ਹਡਲ ਦੇ ਵਿੱਚ ਜਾ ਕੇ ਇਵੈਂਚੁਅਲੀ ਕਹਿ ਲਓ ਵੀ ਇਹ ਸਮਝੌਤਾ ਇੱਕ ਹਿਸਾਬ ਦੇ ਨਾਲ ਹੋਇਆ ਆ। UAE ਦੇ ਦੁਆਰਾ ਹੀ ਇਹ ਜਿਹੜਾ ਰੈਜ਼ੋਲੂਸ਼ਨ ਆ ਸਪਾਂਸਰ ਕੀਤਾ ਗਿਆ ਸੀ ਜਿਸ ਵਿੱਚ ਗਾਜ਼ਾ ਪੱਟੀ ਦੇ ਵਿੱਚ ਤੁਰੰਤ ਜਿਹੜੀ ਹਿਊਮੈਨੀਟੇਰੀਅਨ ਐਫਰਟਸ ਆ ਉਹਨਾਂ ਨੂੰ ਗਾਂਹ ਜਿਹੜਾ ਉਹ ਲੈ ਕੇ ਜਾਣ ਦੇ ਲਈ ਇਹ ਜਿਹੜਾ ਮਤਾ ਆ ਉਹ ਪਾਸ ਜਿਹੜਾ ਆ ਉਹ ਕੀਤਾ ਗਿਆ ਆ। ਉਧਰ ਰੂਸੀ ਜਿਹੜੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆ ਉਹਨਾਂ ਨੇ ਜਿਹੜੇ ਪ੍ਰੈਜ਼ੀਡੈਂਟ ਮਹਿਮੂਦ ਅਬਾਸ ਆ ਪੈਲਸਤੀਨੀਅਨ ਅਥਾਰਟੀ ਦੇ ਉਹਨਾਂ ਦੇ ਨਾਲ ਟੈਲੀਫੋਨਿਕ ਗੱਲਬਾਤ ਜਿਹੜੀ ਉਹ ਕੀਤੀ ਆ ਗਾਜ਼ਾ ਦੇ ਵਿੱਚ ਇਸ ਮਸਲੇ ਨੂੰ ਕਿੱਦਾਂ ਡੀਐਸਕੇਲੇਟ ਕਿੱਦਾਂ ਇਹ ਲੜਾਈ ਆ ਉਸ ਨੂੰ ਘਟਾਇਆ ਜਾਵੇ ਤੇ ਨਾਲ ਦੇ ਨਾਲ ਜਿਹੜੀ ਹਿਊਮੈਨੀਟੇਰੀਅਨ ਰਿਲੀਫ ਐਫਰਟਸ ਆ ਉਸ ਨੂੰ ਕਿੱਦਾਂ ਜਿਹੜਾ ਉੱਥੇ ਵਧਾਇਆ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਇਹ ਜਿਹੜਾ ਰੈਜ਼ੋਲੂਸ਼ਨ ਪਾਸ ਹੋਇਆ ਆ ਇਹ ਪਹਿਲਾ ਸਿਕਿਉਰਿਟੀ ਕੌਂਸਲ ਦੇ ਵਿੱਚ ਹਰਜੋਤ ਸਿੰਘ ਜੀ ਰੈਜ਼ੋਲੂਸ਼ਨ ਪਾਸ ਹੋਇਆ ਆ ਜਿਸ ਦੇ ਵਿੱਚ ਲੜਾਈ ਘਟਾਉਣ ਦੀ ਗੱਲ ਆਖੀ ਆ ਹਿਊਮੈਨੀਟੇਰੀਅਨ ਰਿਲੀਫ ਦੇਣ ਦੀ ਜਿਹੜੀ ਉਹ ਗੱਲ ਆਖੀ ਆ ਪਰ ਸੀਜ਼ ਫਾਇਰ ਦੀ ਕੋਈ ਵੀ ਜਿਹੜੀ ਗੱਲ ਇਸ ਰੈਜ਼ੋਲੂਸ਼ਨ ਦੇ ਤਹਿਤ ਨਹੀਂ ਦੱਸੀ ਜਾਂਦੀ। ਜੀ ਅਗਲੀ ਖਬਰ ਵੱਲ ਚਲੀਏ। ਯੂਨਾਈਟਿਡ ਸਟੇਟਸ ਦੀ ਗਵਰਨਮੈਂਟ ਹੁਣ ਉਹ ਫਾਈਨੈਂਸ਼ੀਅਲ ਫਰਮਸ ਦੇ ਉੱਤੇ ਕਲੈਂਪ ਡਾਊਨ ਕਰਨ ਜਾ ਰਹੀ ਆ। ਉਹਨਾਂ ਦਾ ਜਿਹੜਾ ਹੋਰ ਉਹਨਾਂ ਦਾ ਕੰਨ ਖਿੱਚਣ ਜਾ ਰਹੀ ਕਹਿ ਸਕਦੇ ਆਪਾਂ ਪੰਜਾਬੀ ਦੇ ਵਿੱਚ ਜੋ ਰਸ਼ੀਆ ਨੂੰ ਮਿਲਟਰੀ ਸਪਲਾਈਜ਼ ਖਰੀਦਣ ਦੇ ਵਿੱਚ ਹੈਲਪ ਕਰ ਰਹੇ ਹੈਗੇ ਆ। ਪਿਛਲੇ ਕਾਫੀ ਮਹੀਨਿਆਂ ਤੋਂ ਜਦੋਂ ਤੋਂ ਬਾਹਰ ਚੱਲੀ ਹੈਗੀ 2 ਸਾਲ ਹੀ ਹੋ ਚੱਲੇ ਆਲਮੋਸਟ ਉਦੋਂ ਤੋਂ ਹੀ ਜੋ US ਦੀ ਸਰਕਾਰ ਆ ਉਹਨਾਂ ਨੇ ਰਸ਼ੀਆ ਦੇ ਉੱਤੇ ਉਹਨਾਂ ਕੰਪਨੀਆਂ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਲਾਈਆਂ ਸੀਆਂ ਜੋ ਰਸ਼ੀਆ ਦੇ ਨਾਲ ਕਿਸੇ ਤਰ੍ਹਾਂ ਦਾ ਬਿਜ਼ਨਸ ਕਰਦੀਆਂ ਹੈਗੀਆਂ। ਤੇ ਹੁਣ ਇਹ ਪਤਾ ਚੱਲਿਆ ਸੀ ਵੀ ਪਿਛਲੇ ਮਹੀਨਿਆਂ ਤੋਂ ਜੋ ਰਸ਼ੀਆ ਦੀ ਸਰਕਾਰ ਆ ਉਹ ਵੱਖ-ਵੱਖ ਫਾਈਨੈਂਸ਼ੀਅਲ ਆਰਗੇਨਾਈਜੇਸ਼ਨ ਜਾਂ ਹੋਰ ਮੁਲਕਾਂ ਦੇ ਥਰੂ ਜਿਹੜਾ ਸਮਾਨ ਖਰੀਦ ਰਹੇ ਆ ਤੇ ਉਹ ਫਿਰ ਅਲਟੀਮੇਟਲੀ ਰਸ਼ੀਆ ਦੇ ਵਿੱਚ ਪਹੁੰਚ ਰਿਹਾ ਹੈਗਾ। ਇਹਦੀ ਉਦਾਹਰਨ ਤੁਹਾਡੇ ਸਾਹਮਣੇ ਹੀ ਆ ਇੰਡੀਆ ਦੀ ਵੀ ਕਿਸ ਤਰ੍ਹਾਂ ਉਹ ਰਸ਼ੀਆ ਤੋਂ ਸਸਤਾ ਤੇਲ ਖਰੀਦ ਕੇ ਤੇ ਬਾਕੀ ਮੁਲਕਾਂ ਨੂੰ ਜਿਹੜਾ ਵੇਚ ਰਿਹਾ ਸੀ। ਟ੍ਰੇਜਰੀ ਸੈਕਟਰੀ ਜੈਨੇਟ ਜੈਲਨ ਉਹਨਾਂ ਨੇ ਅੱਜ ਸਵੇਰੇ ਉਹ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਵਾਰਨਿੰਗ ਦਿੱਤੀ ਆ ਜੋ ਰਸ਼ੀਆ ਦੀ ਵਾਰ ਮਸ਼ੀਨ ਨੂੰ ਸਪਲਾਈ ਦੇ ਵਿੱਚ ਹੈਲਪ ਕਰ ਰਹੇ ਹੈਗੇ ਆ। ਉਹ ਕਹਿੰਦੇ ਵੀ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਕਿ US ਤੇ ਜਿਹੜੇ ਸਾਡੇ ਪਾਰਟਨਰਸ ਆ ਉਹ ਬਿਲਕੁਲ ਰਸ਼ੀਆ ਦੀ ਇਨਵੇਜ਼ਨ ਦੇ ਉਲਟ ਹੈਗੇ ਆ ਤੇ ਅਸੀਂ ਸਾਰੀਆਂ ਹੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਐਕਸਪੈਕਟ ਕਰਦੇ ਆ ਵੀ ਉਹ ਬਿਲਕੁਲ ਜਿਸ ਤਰ੍ਹਾਂ ਉਹਨਾਂ ਦੇ ਉੱਤੇ ਕੰਡੀਸ਼ਨਸ ਲਾਈਆਂ ਗਈਆਂ ਆ ਉਹਨਾਂ ਨੂੰ ਉਹਨਾਂ ਦੇ ਵਿੱਚ ਸਰਕਮਵੈਂਸ਼ਨ ਨਾ ਕਰਨ, ਉਹਨਾਂ ਨੂੰ ਟੇਢੇ ਮੇਢੇ ਤਰੀਕੇ ਦੇ ਨਾਲ
ਨਾ ਵਰਤਣ। ਮਾਸਕੋ ਦੇ ਇੰਟੈਲੀਜੈਂਸ ਸਰਵਿਸਿਜ਼ ਤੇ ਮਿਨਿਸਟਰੀ ਆਫ ਡਿਫੈਂਸ ਨੇ ਬਹੁਤ ਸਾਰੇ ਜਿਹੜੇ ਕਈ ਨੈਟਵਰਕਸ ਆ ਉਹਨਾਂ ਨੂੰ ਟਰਨ ਡਾਊਨ ਕਰਤਾ। ਕਿਸ ਤਰ੍ਹਾਂ ਤਾਂ ਕਿ ਕਿਸੇ ਨੂੰ ਪਤਾ ਨਾ ਚੱਲੇ ਵੀ ਕਿਹੜੀ ਜਿਹੜੀ ਕ੍ਰਿਟੀਕਲ ਟੈਕਨੋਲੋਜੀ ਜਾਂ ਹੋਰ ਸਮਾਨ ਆ ਉਹ ਰਸ਼ੀਆ ਹੋਰ ਮੁਲਕਾਂ ਦੇ ਥਰੂ, ਹੋਰ ਇੰਸਟੀਟਿਊਸ਼ਨ ਦੇ ਥਰੂ ਖਰੀਦ ਲਿਆ ਹੈਗਾ ਆ। ਅੱਜ ਹੀ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤੇ ਹੈਗੇ ਆ, ਜਿਹਦੇ ਵਿੱਚ ਟ੍ਰੇਜਰੀ ਡਿਪਾਰਟਮੈਂਟ ਨੂੰ ਅਥਾਰਟੀ ਦਿੱਤੀ ਗਈ ਆ ਵੀ ਉਹਨਾਂ ਬੈਂਕਾਂ ਦੇ ਉੱਤੇ ਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਉੱਤੇ ਸੈਂਕਸ਼ਨਸ ਲਾ ਦਿੱਤੀਆਂ ਜਾਣ ਜੋ ਇਲੀਗਲ ਟ੍ਰਾਂਜੈਕਸ਼ਨ ਕਰ ਰਹੇ ਹੈਗੇ ਆ ਜਾਂ ਸਮਗਲਰਸ ਨੂੰ ਪੇ ਕਰ ਰਹੇ ਆ ਸਰਕਮਵੈਂਟ ਕਰਨ ਦੇ ਲਈ, ਤਾਂ ਕਿ ਰਸ਼ੀਆ ਵਾਲੇ ਜਿਹੜੇ ਆ ਉਹ ਆਪਣਾ ਮਿਲਟਰੀ ਦਾ ਜਿਹੜਾ ਸਮਾਨ ਆ ਉਹ ਖਰੀਦ ਸਕਣ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ ਹਾਈਡਰੋਜਨ ਟੈਕਸ ਕ੍ਰੈਡਿਟ, ਇਹ ਇੱਕ ਨਵਾਂ ਪਲਾਨ ਆ, ਉਸ ਦੀ ਘੁੰਡ ਚੁਕਾਈ ਕੀਤੀ ਗਈ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ। ਕਹਿੰਦੇ ਵੀ ਇੱਕ ਨਵੀਂ ਇੰਡਸਟਰੀ ਜਿਹੜੀ ਆ ਉਸ ਨੂੰ ਜੰਪ ਸਟਾਰਟ ਇਸ ਦੇ ਨਾਲ ਮਿਲੇਗਾ। ਤੇਜ਼ੀ ਦੇ ਨਾਲ ਇਹ ਇੰਡਸਟਰੀ ਵੱਧ ਸਕਦੀ ਆ। ਕਲੀਨ એનર્ਜੀ ਦੇ ਤੌਰ ਦੇ ਉੱਤੇ ਹਾਈਡਰੋਜਨ ਨੂੰ ਜਾਂ ਅਲਟਰਨੇਟ એનર્ਜੀ ਸੋਰਸ ਦੇ ਤੌਰ ਦੇ ਉੱਤੇ ਹੁਣ ਕਾਫੀ ਜ਼ਿਆਦਾ ਇਸ ਨੂੰ ਪ੍ਰਚਾਰਿਆ ਜਾ ਰਿਹਾ ਹੈ, ਉਸ ਨੂੰ ਦੇਖਿਆ ਵੀ ਜਿਹੜਾ ਉਹ ਜਾ ਰਿਹਾ ਹੈਗਾ ਆ। ਯੂਐਸ ਦੇ ਜਿਹੜੇ ਕਹਿੰਦੇ ਕ੍ਰੈਡਿਟ ਆ ਉਹ ਹੁਣ ਤੱਕ ਦੁਨੀਆ ਭਰ ਦੇ ਵਿੱਚ ਹਾਈਡਰੋਜਨ ਪ੍ਰੋਡਕਸ਼ਨ ਦੇ ਲਈ ਸਭ ਤੋਂ ਜ਼ਿਆਦਾ ਜੈਨਰਸ, ਸਭ ਤੋਂ ਜ਼ਿਆਦਾ ਕਹਿ ਲਓ ਵੀ ਫਾਇਦਾ ਦੇਣ ਵਾਲੇ ਆ ਪ੍ਰੋਡਕਸ਼ਨ ਕੰਪਨੀਆਂ ਨੂੰ। ਜੈਸੀ ਜੈਂਕਿੰਸ ਇੱਕ ਪ੍ਰੋਫੈਸਰ ਨੇ ਪ੍ਰਿੰਸਟਨ ਯੂਨੀਵਰਸਿਟੀ ਦੇ ਵਿੱਚ, ਜੋ ਕਿ ਐਨਾਲਾਈਜ਼ ਕਰਦੇ ਆ ਯੂਐਸ ਦੇ ਕਲਾਈਮੇਟ ਲਾ, ਉਹਨਾਂ ਨੇ ਇਸ ਦੇ ਵਿੱਚ ਦੱਸਿਆ ਇਸ ਪ੍ਰਪੋਜ਼ਲ ਦੇ ਤਹਿਤ ਜਿਹੜਾ ਇਨਫਲੇਸ਼ਨ ਰਿਡਕਸ਼ਨ ਐਕਟ ਪਿਛਲੇ ਸਾਲ ਪਾਸ ਹੋਇਆ ਸੀ, ਇਸ ਦੇ ਵਿੱਚ ਟੀਅਰ ਸਿਸਟਮ ਕਹਿੰਦੇ ਉਹ ਬਣਾਇਆ ਜਾਊਗਾ ਹਾਈਡਰੋਜਨ ਪ੍ਰੋਡਿਊਸਰਸ ਦੇ ਲਈ। ਕਹਿੰਦੇ ਵੀ ਜਿਹੜਾ ਕਿ ਸਭ ਤੋਂ ਵੱਧ ਕਲੀਨ એનર્ਜੀ ਪ੍ਰੋਜੈਕਟ ਦੇ ਨਾਲ ਬਣਾਵੂਗਾ ਉਹਨੂੰ ਸਭ ਤੋਂ ਵੱਧ ਜਿਹੜੇ ਉਹ ਕ੍ਰੈਡਿਟ ਮਿਲਣਗੇ। ਐਡਮਿਨਿਸਟ੍ਰੇਸ਼ਨ ਇਹ ਅਨੁਮਾਨ ਲਾ ਰਿਹਾ ਹੈ ਵੀ ਹਾਈਡਰੋਜਨ ਦੀ ਪ੍ਰੋਡਕਸ਼ਨ ਦੇ ਕ੍ਰੈਡਿਟਸ ਦੇ ਨਾਲ 140 ਬਿਲੀਅਨ ਡਾਲਰ ਦਾ ਰੈਵਨਿਊ ਇਨਫੈਕਟ ਜਨਰੇਟ ਹੋਊਗਾ, ਤੇ ਨਾਲੇ 7 ਲੱਖ ਜਿਹੜੀਆਂ ਜੌਬਸ ਆ 2030 ਤੱਕ ਉਹ ਇਸ ਦੇ ਵਿੱਚ ਐਡ ਹੋਣਗੀਆਂ। ਤੇ ਇਹਦੇ ਨਾਲ 2050 ਤੱਕ 50 ਮਿਲੀਅਨ ਮੈਟ੍ਰਿਕ ਟਨ ਹਾਈਡਰੋਜਨ ਉਸ ਨੂੰ ਪ੍ਰੋਡਿਊਸ ਕਰਨ ਦੇ ਵਿੱਚ ਕਾਮਯਾਬੀ ਜਿਹੜੀ ਉਹ ਮਿਲੂਗੀ। ਕਹਿੰਦੇ ਵੀ ਇਹ ਇੰਨੀ ਐਨਰਜੀ ਹੈਗੀ ਹੈ, ਇੰਨਾ ਹਾਈਡਰੋਜਨ ਹੈਗਾ ਜਿਸ ਦੇ ਨਾਲ ਇਸ ਟਾਈਮ ਜਿਹੜੀ ਹਰ ਇੱਕ ਬੱਸ, ਪਲੇਨ ਤੇ ਟ੍ਰੇਨ ਜਿਹੜੀ ਯੂਐਸ ਦੇ ਵਿੱਚ ਚੱਲਦੀ ਆ, ਸ਼ਿਪ ਚੱਲਦੀਆਂ, ਉਹਨਾਂ ਸਾਰਿਆਂ ਨੂੰ ਇੰਨੀ ਹਾਈਡਰੋਜਨ ਦੇ ਨਾਲ ਚਲਾਇਆ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਹਾਈਡਰੋਜਨ ਇਸ ਟਾਈਮ ਪੂਰੇ ਵਰਲਡ ਦੇ ਵਿੱਚ ਡਿਵੈਲਪ ਕੀਤੀ ਜਾ ਰਹੀ ਹੈ ਐਜ਼ ਏ એનર્ਜੀ ਸੋਰਸ। ਆਪਾਂ ਦੇਖਦੇ ਵੀ ਆ ਵੀ ਕਈ ਜਿਹੜੀਆਂ ਹੁਣ ਗੱਡੀਆਂ ਹਾਈਡਰੋਜਨ ਪਾਵਰਡ ਆ, ਹਾਈਬ੍ਰਿਡ ਸਿਸਟਮ ਦੇ ਵਿੱਚ ਜਿਹੜੀਆਂ ਉਹ ਆ ਰਹੀਆਂ ਆ। ਮੁਸ਼ੱਕਤ ਇਨਫਰਾਸਟ੍ਰਕਚਰ ਦੀ ਉਹੀ ਜਿਹੜੀ ਉਹ ਰਹਿਣ ਵਾਲੀ ਆ, ਮੁਸ਼ਕਲ ਉਹੀ ਜਿਹੜੀ ਉਹ ਰਹਿਣ ਵਾਲੀ ਆ ਵੀ ਹਾਈਡਰੋਜਨ ਕਿੱਦਾਂ ਜਿਹੜੀ ਉਹ ਮੁਹੱਈਆ ਕਰਵਾਈ ਜਾਇਆ ਕਰੂਗੀ, ਜਾਂ ਕਿੱਦਾਂ ਪ੍ਰੋਡਿਊਸ ਕਰਕੇ ਉੱਥੇ ਉਸ ਨੂੰ ਸਟੋਰ ਜਿਹੜਾ ਉਹ ਕੀਤਾ ਜਾਣਾ ਹੈਗਾ ਆ। ਪਰ ਇਲੈਕਟ੍ਰਿਕ ਦੇ ਬਦਲੇ ਇਸ ਨੂੰ ਹੁਣ ਜ਼ਿਆਦਾ ਤਰਜੀਹ ਜਿਹੜੀ ਉਹ ਇਸ ਟਾਈਮ ਹਾਈਬ੍ਰਿਡ ਸਿਸਟਮਸ ਦੇ ਵਿੱਚ ਮਿਲਣ ਜਿਹੜੀ ਉਹ ਜਾ ਰਹੀ ਆ। ਕਹਿੰਦੇ ਵੀ ਇਹ ਜਿਹੜੇ ਕ੍ਰੈਡਿਟ ਪ੍ਰੋਗਰਾਮਸ ਦੇ ਵਿੱਚ $3 ਪਰ ਕਿਲੋ ਆਫ ਹਾਈਡਰੋਜਨ ਦੇ ਹਿਸਾਬ ਦੇ ਨਾਲ ਇਨਸੈਂਟਿਵ ਇਹਨਾਂ ਨੂੰ ਜਿਹੜਾ ਉਹ ਮਿਲ ਸਕਦਾ ਹੈ। 60 ਸੈਂਟ ਤੋਂ ਲੈ ਕੇ $3 ਤੱਕ ਡਿਪੈਂਡ ਕਰਦਾ ਹੈ ਵੀ ਕਿੰਨੀਆਂ ਜਿਹੜੀਆਂ ਲਾਈਫ ਸਾਈਕਲ ਐਮਿਸ਼ਨਸ ਆ ਉਸ ਨੂੰ ਜਿਹੜਾ ਉਹ ਦੇਖ ਕੇ। ਸੋ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਨੀ, ਉਸ ਨੂੰ ਲੈ ਕੇ ਜਾਣਾ, ਟਰਾਂਸਮਿਸ਼ਨ ਲਾਸਿਸ ਤੇ ਉਹ ਕਿੱਥੇ ਸਟੋਰ ਕਰਕੇ ਰੱਖਣੀ ਆ, ਕਿਵੇਂ ਹੋਊਗਾ, ਉਹ ਇੱਕ ਵੱਡੀ ਜਿਹੜੀ ਚੁਣੌਤੀ ਇਨਫਰਾਸਟ੍ਰਕਚਰ ਦੇ ਲਈ ਹੈਗੀ ਆ। ਪਰ ਕਲੀਨਰ એનર્ਜੀ ਸੋਲਿਊਸ਼ਨ ਦੇ ਤਹਿਤ ਹਾਈਡਰੋਜਨ ਜਿਹੜਾ ਉਹ ਇਸ ਟਾਈਮ ਕਹਿ ਸਕਦੇ ਹਾਂ ਵੀ ਉੱਭਰਦਾ ਨਾਮ ਜਿਹੜਾ ਉਹ ਆ ਰਿਹਾ ਹੈ। ਜਿਸ ਤਰੀਕੇ ਦੇ ਨਾਲ ਗੈਸ ਸਟੇਸ਼ਨਸ, ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਆ, ਹੁਣ ਮੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਦੀ ਹਾਈਡਰੋਜਨ ਪ੍ਰੋਡਕਸ਼ਨ ਜਿਹੜੀਆਂ ਆ ਉਸ ਦੇ ਉੱਤੇ ਵੀ ਇਦਾਂ ਜ਼ੋਰ ਜਿਹੜਾ ਉਹ ਦਿੱਤਾ ਜਾਊਗਾ। ਬਿਜ਼ਨਸ ਇਨਸਾਈਡਰ ਨੇ ਅੱਜ ਕਮਰਸ਼ੀਅਲ ਰੀਅਲ estate ਨੂੰ ਲੈ ਕੇ ਇੱਕ ਕਾਫੀ ਖਤਰਨਾਕ ਰਿਪੋਰਟ ਛਾਪੀ ਆ, ਜਿਹਦੇ ਮੁਤਾਬਕ ਉਹਨਾਂ ਨੇ ਦੱਸਿਆ ਵੀ $160 ਬਿਲੀਅਨ ਦਾ ਜਿਹੜਾ ਘਾਟਾ ਆ ਉਹ ਕਮਰਸ਼ੀਅਲ ਰੀਅਲ estate ਦੇ ਵਿੱਚ ਪਊਗਾ, ਤੇ ਇੱਕ ਤਰ੍ਹਾਂ ਨਾਲ ਇਹ ਬਿਗੇਸਟ ਕ੍ਰੈਸ਼ ਹੋਊਗਾ 2008 ਤੋਂ ਬਾਅਦ ਦਾ। ਇਹ ਬੜਾ ਸਰਪ੍ਰਾਈਜ਼ਿੰਗ ਫੈਕਟਰ ਜਿਹੜਾ ਆਇਆ ਹੈਗਾ। ਇਹਦੇ ਵਿੱਚ ਇੱਕ ਨਵਾਂ ਪੇਪਰ ਰਿਲੀਜ਼ ਹੋਇਆ, ਮੋਨਿਟਰੀ ਟਾਈਟਨਿੰਗ ਕਮਰਸ਼ੀਅਲ ਰੀਅਲ estate ਡਿਸਟ੍ਰੈਸ ਤੇ ਯੂਐਸ ਬੈਂਕ ਫ੍ਰੈਜਿਲਿਟੀ, ਜੋ ਵੱਖ-ਵੱਖ ਯੂਨੀਵਰਸਿਟੀਜ਼ ਦੇ ਇਕੋਨੋਮਿਸਟ, ਜਿਨ੍ਹਾਂ ਦੇ ਵਿੱਚ ਯੂਐਸਸੀ, ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ, ਕੋਲੰਬੀਆ,
ਸਟੈਨਫੋਰਡ, ਨਾਰਥ ਵੈਸਟਰਨ ਯੂਨੀਵਰਸਿਟੀ ਦੇ ਜਿਹੜੇ ਇਕੋਨੋਮਿਸਟ ਆ ਉਹਨਾਂ ਨੇ ਹਿੱਸਾ ਲਿਆ ਹੈਗਾ। ਕਹਿੰਦੇ ਵੀ ਜਿਹੜਾ ਫੈਡ ਦੇ ਅਗਰੈਸਿਵ ਰੇਟ ਹਾਈਕ ਸੀਗੇ, ਬਹੁਤ ਤੇਜ਼ੀ ਦੇ ਨਾਲ ਰੇਟ ਵਧਾਏ ਗਏ 2022 ਚ, ਉਹਨਾਂ ਨੇ ਇਹਦੇ ਉੱਤੇ ਬਹੁਤ ਜ਼ਿਆਦਾ ਅਸਰ ਪਾਇਆ ਹੈਗਾ। ਤੇ ਦੂਸਰਾ ਸਭ ਤੋਂ ਵੱਡਾ ਅਸਰ ਇਹ ਪਿਆ ਵੀ ਲੋਕਾਂ ਨੇ ਘਰਾਂ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਵੀ 14% ਸਾਰੇ ਲੋਨਾਂ ਦੇ ਵਿੱਚੋਂ ਤੇ 44% ਆਫਿਸ ਲੋਨਸ ਦੇ ਵਿੱਚੋਂ, ਆਫਿਸ ਬਿਲਡਿੰਗ ਦੇ ਵਿੱਚੋਂ ਜਿਹੜੀਆਂ ਕਮਰਸ਼ੀਅਲ ਬਿਲਡਿੰਗਸ ਆ ਉਹ ਨੈਗੇਟਿਵ ਇਕੁਇਟੀ ਉਹਨਾਂ ਦੀ ਇਸ ਟਾਈਮ ਚੱਲ ਰਹੀ ਹੈਗੀ ਆ, ਕਿਉਂਕਿ ਆਫਿਸਸ ਖਾਲੀ ਆ, ਸੋ ਉਹਨਾਂ ਨੂੰ ਰੈਂਟ ਨਹੀਂ ਆ ਰਿਹਾ ਹੈਗਾ। ਇਸੇ ਤਰ੍ਹਾਂ ਕਮਰਸ਼ੀਅਲ ਬਿਲਡਿੰਗਸ ਬਹੁਤ ਸਾਰੀਆਂ ਖਾਲੀ ਆ। ਸੈਨ ਫਰਾਂਸਿਸਕੋ ਦੇ ਵਿੱਚ ਤਾਂ ਡਿਪਰੈਸ਼ਨ ਵਾਲਾ ਹੀ ਹਾਲ ਬਣਿਆ ਆ। ਤੁਸੀਂ ਦੇਖੋ ਵੀ ਕਹਿੰਦੇ ਜਿੰਨੀਆਂ ਵੀ ਮੇਨ ਸਟਰੀਟਸ ਹੈਗੀਆਂ ਉਹ 50 ਤੋਂ ਲੈ ਕੇ 70% ਤੱਕ ਬਿਲਡਿੰਗਸ ਜਿਹੜੀਆਂ ਉਹ ਖਾਲੀ ਹੈਗੀਆਂ। 10 ਤੋਂ 20% ਤੱਕ ਕਮਰਸ਼ੀਅਲ ਰੀਅਲ ਸਟੇਟ ਦੇ ਜਿਹੜੇ ਲੋਨ ਆ ਉਹ ਡਿਫਾਲਟ 'ਚ ਚਲ ਜਾਊਗੇ, ਇਹ ਬਿਜ਼ਨਸ ਇਨਸਾਈਡਰ ਦੇ ਮੁਤਾਬਕ, ਜੋ ਕਿ $160 ਬਿਲੀਅਨ ਬਣਦਾ ਹੈਗਾ। ਕਹਿੰਦੇ ਵੀ ਹੋਰ ਐਕਸਪਰਟਸ ਇਹ ਕਹਿੰਦੇ ਆ ਕਿ ਕਮਰਸ਼ੀਅਲ ਰੀਅਲ ਸਟੇਟ ਜੋ ਸਪੇਸ ਆ ਜਿੱਦਾਂ ਇੰਡਸਟਰੀ ਦੀ, ਉਹ $1.5 ਟ੍ਰਿਲੀਅਨ ਦਾ ਕਰਜ਼ਾ ਹੈਗਾ ਹੈ ਇੱਕ, ਜੇ ਟੋਟਲ ਜੋੜ ਕੇ ਦੇਖਿਆ ਜਾਵੇ। ਤੇ ਪਿਛਲੇ ਮਹੀਨਿਆਂ ਦੇ ਵਿੱਚ 31 ਤੋਂ ਲੈ ਕੇ 67 ਦੇ ਕਰੀਬ ਜਿਹੜੀਆਂ ਛੋਟੀਆਂ ਰੀਜਨਲ ਬੈਂਕ ਸੀਆਂ ਉਹ ਇਨਸੋਲਵੈਂਟ ਬਣੀਆਂ। 340 ਬੈਂਕਾਂ ਹੋਰ ਇਨਸੋਲਵੈਂਟ ਹੋ ਸਕਦੀਆਂ ਆ। ਕਾਰਨ ਇੱਕ ਜਿਹੜੀ ਵੇਕੈਂਸੀ ਰੇਸ਼ੋ ਨੂੰ ਲੈ ਕੇ, ਕਮਰਸ਼ੀਅਲ ਪ੍ਰਾਪਰਟੀ ਦੀ ਪ੍ਰਾਈਸਿਸ ਡਾਊਨ ਜਾ ਰਹੀ ਆ, ਤੇ ਤੀਸਰਾ ਜੋ ਆ ਇੰਟਰਸਟ ਰੇਟ ਬਹੁਤ ਸਾਰੇ ਹਾਈ ਹੈਗੇ ਆ ਅੱਜ ਦੀ ਡੇਟ ਦੇ ਵਿੱਚ ਵੀ। ਸੋ ਕਿਸੇ ਨੇ ਲੋਨ ਲੈਣਾ ਆ ਉਹਦੇ ਲਈ ਬਹੁਤ ਜ਼ਿਆਦਾ ਜਿਹੜਾ ਔਖਾ ਹੋਊਗਾ। ਸੋ ਇਨਵੈਸਟਰਸ ਜੋ ਆ ਉਹ ਇਸ ਟਾਈਮ US ਦਾ ਜੋ ਬੈਂਕਿੰਗ ਸਿਸਟਮ ਆ ਉਹਦੇ ਉੱਤੇ ਅੱਖ ਰੱਖ ਰਹੇ ਆ। ਇਸੇ ਕਰਕੇ ਜੋ ਕਮਰਸ਼ੀਅਲ ਪ੍ਰਾਪਰਟੀਜ਼ ਆ ਉਸ ਨੂੰ ਖਰੀਦਣ ਦੇ ਵਿੱਚ ਝਿਜਕ ਰਹੇ ਹੈਗੇ ਆ। ਅਗਸਤ ਮਹੀਨੇ ਦੇ ਵਿੱਚ ਰੇਟਿੰਗ ਏਜੰਸੀ ਮੂਡੀਜ਼ ਨੇ ਜੋ ਲੋਐਸਟ ਕ੍ਰੈਡਿਟ ਰੇਟਿੰਗ ਦਿੱਤੀ ਸੀ 10 ਵੱਡੀਆਂ ਤੇ ਮਿਡ ਸਾਈਜ਼ US ਬੈਂਕਸ ਦੇ ਲਈ, ਤੇ ਹੋਰ ਇੱਕ ਗਰੁੱਪ ਆਫ ਬੈਂਕਸ ਨੂੰ ਰਿਵਿਊ ਦੇ ਅੰਡਰ ਪਾਇਆ ਸੀ ਜਿਨ੍ਹਾਂ ਦੇ ਕੋਲ ਕਮਰਸ਼ੀਅਲ ਬਿਲਡਿੰਗਸ ਦੇ ਲੋਨ ਹੈਗੇ ਆ। ਜੀ ਜੀ। ਬੇ ਏਰੀਏ ਤੋਂ ਜਿਹੜੀ ਮਰਕਰੀ ਨਿਊਜ਼ ਰਿਪੋਰਟ ਕਰ ਰਹੀ ਆ, ਕਹਿੰਦੇ ਵੀ ਹੋਮ ਸੇਲਸ ਆਪਣੇ ਪਿਛਲੇ 16 ਸਾਲਾਂ ਦੇ ਸਮੇਂ ਦੇ ਵਿੱਚ ਸਭ ਤੋਂ ਲੋਐਸਟ ਲੈਵਲ ਦੇ ਉੱਤੇ ਦੇਖੇ ਗਏ ਹੈਗੇ ਆ। ਸੋ ਬੇ ਏਰੀਏ ਦੇ ਜਿਹੜੇ ਬਾਇਰਸ ਆ ਜਿਨ੍ਹਾਂ ਕੋਲ ਮਨੀ ਵੀ ਪਈ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਬਣਨ ਕੀ ਜਿਹੜਾ ਉਹ ਜਾ ਰਿਹਾ ਆ। ਹੁਣ ਕਹਿੰਦੇ ਆ ਵੀ ਇਹ ਸੈਲਰਸ ਮਾਰਕੀਟ ਆ, ਜਿਹੜੇ ਵੁੱਡ ਬੀ ਹੋਮ ਬਾਇਰਸ ਆ ਉਹ ਕਹਿੰਦੇ ਸਟਰਗਲ ਕਰ ਰਹੇ ਆ ਕਿਉਂਕਿ ਇਨਵੈਂਟੋਰੀ ਬਹੁਤ ਹੀ ਜ਼ਿਆਦਾ ਇਸ ਟਾਈਮ ਲੋ ਨਜ਼ਰ ਆ ਰਹੀ ਆ। ਹਾਈ ਇੰਟਰਸਟ ਰੇਟਸ ਦੇ ਕਰਕੇ ਇਕੱਲਾ ਬੇ ਏਰੀਆ ਨਹੀਂ, ਹੋਰ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਰੀਅਲ ਇਸਟੇਟ ਮਾਰਕੀਟਸ ਦੇ ਉੱਤੇ ਇੱਦਾਂ ਦਾ ਜਿਹੜਾ ਉਹ ਅਸਰ ਪਿਆ ਆ। ਜੇ ਕੋਈ ਘਰ ਖਰੀਦਣਾ ਵੀ ਚਾਹੁੰਦਾ ਆ ਤਾਂ ਉਹਦੇ ਵਿੱਚ ਵੀ ਉਹਨੂੰ ਇਸ ਗੱਲੋਂ ਮੁਸ਼ਕਿਲਾਂ ਇਨਵੈਂਟੋਰੀ ਨੂੰ ਲੈ ਕੇ ਜਿਹੜੀਆਂ ਉਹ ਆ ਰਹੀਆਂ ਹੈਗੀਆਂ ਆ। ਰੀਸੈਂਟਲੀ ਇੱਕ ਜਿਹੜੀ ਚੀਜ਼ ਵਾਪਰੀ ਆ, ਕਿਸੇ ਨੇ ਸਾਊਥ ਸੈਨ ਹਾਊਜ਼ੇ ਦੇ ਵਿੱਚ $1 ਮਿਲੀਅਨ ਤੋਂ ਘੱਟ 999 ਦੇ ਹਜ਼ਾਰ ਦੇ ਉੱਤੇ ਘਰ ਜਿਹੜਾ ਉਹ ਲਾਇਆ ਸੀ। ਇਨਫੈਕਟ ਜਦੋਂ ਉਹਨੇ ਇਦਾਂ ਦਾ ਪ੍ਰਾਈਸ ਲਾਇਆ ਉਹਨੂੰ 30 ਆਫਰਾਂ ਮਿਲੀਆਂ ਹਰਜੋਤ ਸਿੰਘ ਜੀ, ਤੇ $3 ਲੱਖ ਵੱਧ ਉੱਤੇ ਕੋਈ ਲੈ ਕੇ ਉਹ ਅਬਵ ਆਸਕਿੰਗ ਜਿਹੜਾ ਉਹ ਲੈ ਕੇ ਗਿਆ ਆ। ਸੋ ਕਹਿੰਦੇ ਵੀ ਇੱਥੇ ਇੱਕ ਜਿਹੜਾ ਮਿਥ ਆ ਵੀ ਬਾਇਰਸ ਬਹੁਤ ਘੱਟ ਆ ਮਾਰਕੀਟ 'ਚ, ਇਹ ਵਾਲਾ ਜਿਹੜਾ ਲਿਸਟਿੰਗ ਆ ਉਹ ਉਸ ਨੂੰ ਤੋੜਦਾ ਵੀ ਹੈਗਾ ਆ। ਪਰ ਓਵਰਆਲ ਸੇਲਸ ਜਿਹੜੀਆਂ ਆ ਉਹ ਸਭ ਤੋਂ ਘੱਟ ਪੱਧਰ ਦੇ ਉੱਤੇ ਪਿਛਲੇ 16 ਸਾਲਾਂ ਦੇ ਮੁਕਾਬਲੇ ਬੇ ਏਰੀਏ ਦੇ ਵਿੱਚ ਜਿਹੜੀਆਂ ਉਹ ਚੱਲ ਰਹੀਆਂ ਨੇ। ਜੇ ਦੇਖਿਆ ਜਾਵੇ ਨੇਸ਼ਨ ਵਾਈਡ ਇਸ ਟਾਈਮ 4% ਜਾਂ ਉਸ ਤੋਂ ਘੱਟ ਇੰਟਰਸਟ ਰੇਟ ਦੇ ਉੱਤੇ 32 ਮਿਲੀਅਨ ਐਕਟਿਵ ਮੌਰਗੇਜਸ ਜਿਹੜੀਆਂ ਆ ਉਹ ਚੱਲ ਰਹੀਆਂ ਨੇ, ਤੇ ਬਾਕੀ ਜਿਹੜੀਆਂ ਆ ਉਹ ਅਬਵ 4% ਜਿਹੜੀਆਂ ਉਹ ਦੇਖੀਆਂ ਜਾ ਰਹੀਆਂ ਆ, ਜਿਹੜੀਆਂ ਕਿ ਰੀਸੈਂਟਲੀ ਪਿਛਲੇ ਸਾਲ ਦੇ ਵਿੱਚ ਆਪਾਂ ਵੱਧਦੀਆਂ ਦੇਖੀਆਂ ਆ। ਜੀ ਬਿਲਕੁਲ। ਸੋ ਈਵਨ ਦੋ ਕਹਿੰਦੇ ਪਈ ਘਰਾਂ ਦੀ ਸੇਲ ਬਹੁਤ ਘੱਟ ਹੋਈ ਆ, ਪਰ ਡਿਮਾਂਡ ਹਜੇ ਵੀ ਹੈਗੀ ਆ। ਲੋਕ ਰੁਕੇ ਹੋਏ ਆ ਕਿਉਂਕਿ ਇੰਟਰਸਟ ਰੇਟ ਨੂੰ ਲੈ ਕੇ ਪੇਮੈਂਟਸ ਬਹੁਤ ਜ਼ਿਆਦੇ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਆ ਕਿ ਜਿੰਨੇ ਘਰ ਵਿਕੇ ਆ ਉਹ ਓਵਰ ਦੀ ਆਸਕਿੰਗ ਪ੍ਰਾਈਸ ਵਿਕੇ ਹੈਗੇ ਆ, ਤੇ ਜੋ ਆਮ ਜੋਬ ਬੰਦਾ ਕਰਦਾ ਆ ਉਹਦੇ ਲਈ ਬੇ ਏਰੀਏ 'ਚ ਘਰ ਲੈਣਾ ਬਹੁਤ ਹਾਰਡ ਆ, ਕਿਉਂਕਿ ਐਵਰੇਜ ਪ੍ਰਾਈਸ ਬੇ ਏਰੀਏ ਤੇ ਹੁਣ 1.2 1.3 ਮਿਲੀਅਨ ਲਾਗੇ ਪਹੁੰਚ ਚੁੱਕੀ ਹੈਗੀ ਆ।
ਸੋ ਇਸੇ ਤਰ੍ਹਾਂ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਜਿਹੜੀ ਆ ਬਾਈਡਨੋਮਿਕਸ ਨੂੰ ਲੈ ਕੇ ਬਹੁਤ ਉਹਨਾਂ ਦੀ ਟੀਮ ਪ੍ਰਚਾਰ ਕਰ ਰਹੀ ਸੀ। ਜੋ ਨਵੇਂ ਸਰਵੇ ਆਏ ਆ ਉਹਨਾਂ ਦੇ ਮੁਤਾਬਕ ਹੁਣ ਦਸੰਬਰ ਦਾ ਮਹੀਨਾ ਖਤਮ ਹੋਣ ਵਾਲਾ ਆ ਤੇ ਸਾਲ ਵੀ ਇਹ ਐਂਡ ਹੋਣ ਵਾਲਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਜਿਹੜੀ ਰੇਟਿੰਗ ਆ ਉਹ 37% ਤੇ ਪਹੁੰਚੀ ਹੈਗੀ ਆ। ਸੋ ਉਹਨਾਂ ਦੀ ਰੇਟਿੰਗ 37% ਤੋਂ ਵੱਧ ਕੇ 39% ਤੇ 2% ਵਧੀ ਹੈਗੀ ਆ। ਪਰ ਇਹ ਵੀ ਹਜੇ ਬਹੁਤ ਘੱਟ ਹੈਗੀ ਆ। ਜੇ ਬਾਕੀ ਜੋ ਪ੍ਰੈਜ਼ੀਡੈਂਟਸ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਛੱਡ ਕੇ ਜੋ ਅੱਗੇ ਪ੍ਰੈਜ਼ੀਡੈਂਟ ਰਹੇ ਆ, ਚਾਹੇ ਉਹ ਪ੍ਰੈਜ਼ੀਡੈਂਟ ਬਰਾਕ ਓਬਾਮਾ ਜਾਂ ਬਿਲ ਕਲਿੰਟਨ ਜਾਂ ਜਾਰਜ ਬੁਸ਼ ਹੋਣੀ, ਉਹਨਾਂ ਨਾਲੋਂ ਨੰਬਰ ਇਹ ਘੱਟ ਹੈਗੇ ਆ। ਸੋ ਹੁਣ ਅਗਲੇ ਸਾਲ ਦੇ ਉੱਤੇ ਇਹ ਬਹੁਤ ਕੁਛ ਡਿਪੈਂਡ ਕਰੂਗਾ ਵੀ ਇਕੋਨਮੀ ਕਿੱਧਰ ਨੂੰ ਜਾਂਦੀ ਆ, ਕਿਉਂਕਿ ਇਲੈਕਸ਼ਨ ਦਾ ਸੀਜ਼ਨ ਆ। ਸੋ ਜ਼ੋਰ ਵੀ ਇਹਨਾਂ ਨੇ ਬਹੁਤ ਲਾਣਾ ਹੈਗਾ ਵੀ ਜਿਹੜੀ ਸੁਧਰੇ ਇਸ ਕੰਡੀਸ਼ਨ। ਜੇ ਮੈਂ ਪਿਛਲੇ ਪ੍ਰੈਜ਼ੀਡੈਂਟਸ ਦੀ ਗੱਲ ਕਰਦਾ ਜਾਵਾਂ, ਕਹਿੰਦੇ ਵੀ ਐਗਜ਼ੈਕਟਲੀ ਸੇਮ ਸਮੇਂ ਦੇ ਉੱਤੇ ਇਲੈਕਸ਼ਨ ਤੋਂ 1 ਸਾਲ ਪਹਿਲਾਂ ਈਅਰ ਐਂਡ ਦੇ ਉੱਤੇ ਬਾਈਡਨ ਉਹਨਾਂ ਦੀ ਜੋ ਰੇਟਿੰਗ ਅੱਜ ਦੀ ਡੇਟ 'ਚ 39% ਆ, ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਦੀ 43% ਸੀ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ 45% ਸੀ ਤੇ ਬਿਲ ਕਲਿੰਟਨ ਉਹਨਾਂ ਦੀ ਤੇ ਜਾਰਜ ਡਬਲਯੂ ਬੁਸ਼ ਪ੍ਰੈਜ਼ੀਡੈਂਟ ਉਹਨਾਂ ਦੀ 51% ਦੇ ਕਰੀਬ ਸੀ। ਪ੍ਰੈਜ਼ੀਡੈਂਟ ਰੀਗਨ ਤੇ ਪ੍ਰੈਜ਼ੀਡੈਂਟ ਜਿਮੀ ਕਾਰਟਰ ਉਹਨਾਂ ਦੀ 54% ਦੇ ਉੱਤੇ ਸੀ। ਤੇ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜਾਰਜ ਬੁਸ਼ ਉਹਨਾਂ ਨੇ ਸਦਾਮ ਹੁਸੈਨ ਦੀ ਸਰਕਾਰ ਨੂੰ ਸਿੱਟਿਆ ਸੀ ਤੇ ਉਹਨਾਂ ਨੂੰ ਫੜਿਆ ਸੀ, ਉਸ ਟਾਈਮ ਦੇ ਉੱਤੇ ਉਹਨਾਂ ਦੀ ਜਿਹੜੀ ਰੇਟਿੰਗ ਸੀ 58% ਦੇ ਉੱਤੇ ਸੀ। ਜੀ ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਸਮਾਪਤ ਉਹ ਹੁੰਦਾ ਆ ਤੇ ਜਾਂਦੇ ਜਾਂਦੇ ਫਿਰ ਦੱਸਦੇ ਜਾਈਏ ਜੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਚੱਲ ਰਹੇ ਆ, ਉਸ ਨੂੰ ਲੈ ਕੇ ਪੰਜਾਬ ਦੇ ਅਹਿਮ ਗੁਰੂ ਧਾਮਾਂ ਤੋਂ ਜਿੱਥੇ ਇਹ ਚੀਜ਼ਾਂ, ਇਹ ਘਟਨਾਵਾਂ, ਇਤਿਹਾਸਿਕ ਘਟਨਾਵਾਂ ਵਾਪਰੀਆਂ, ਉੱਥੋਂ ਜਿਹੜੇ ਗੁਰਮਤਿ ਸਮਾਗਮ ਆ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਚੱਲ ਰਹੇ ਆ। ਸ਼ਾਮ ਦੇ ਦੀਵਾਨਾਂ ਦੇ ਵਿੱਚ ਕੱਲ ਆਪਾਂ ਤੁਹਾਨੂੰ ਉੱਥੋਂ ਜਿਹੜਾ ਕਥਾ ਕੀਰਤਨ ਦੇ ਦੀਵਾਨ ਜਿਹੜੇ ਸਰਵਣ ਕਰਾਏ ਸੀ, ਅੱਜ ਵੀ ਸ਼ਾਮ ਦੇ ਦੀਵਾਨਾਂ ਵਿੱਚ ਤੁਹਾਨੂੰ ਜਿਹੜਾ ਉਹ ਟਰਾਈ ਹੋਵੇਗੀ ਵੀ ਉੱਥੋਂ ਦਾ ਜਿਹੜਾ ਜੋ ਗੁਰਮਤਿ ਸਮਾਗਮ ਹੋਏ ਆ ਉਹਨਾਂ ਦਾ ਜਿਹੜਾ ਕੁਛ ਹਿੱਸਾ ਤੁਹਾਨੂੰ ਉਹ ਪੰਜਾਬੀ ਰੇਡੀਓ USA ਦੇ ਰੇਡੀਓ ਨੈਟਵਰਕ ਦੇ ਜ਼ਰੀਏ ਵੀ ਤੁਹਾਨੂੰ ਸੁਣਾ ਸਕੀਏ। ਬਾਕੀ ਤੁਸੀਂ ਲਾਈਵ ਜਿਹੜਾ ਆ ਉੱਥੋਂ ਦੇਖ ਸੁਣ ਸਕਦੇ ਆ। ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਜਿਹੜਾ ਆ ਉਹ ਨਾ ਭੁੱਲਣਾ। ਤੇ ਬਾਕੀ ਦੱਸਦੇ ਜਾਈਏ ਇਹਨਾਂ ਜਿਹੜੇ ਸਮਾਗਮਾਂ ਨੂੰ ਸਪਾਂਸਰ ਜਿਹੜਾ ਉਹ ਕੀਤਾ ਆ GST ਟਰੱਕਿੰਗ ਫਰੈਜ਼ਨੋ ਵਾਲਿਆਂ ਨੇ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ, ਸੁਰਿੰਦਰ ਸਿੰਘ ਲੈਥਰੋਪ, ਸ਼ਰਨਜੀਤ ਕੌਰ ਗਿੱਲ ਕਲੋਵਿਸ, ਅਟਵਾਲ ਪਰਿਵਾਰ ਮੋਡੈਸਟੋ, ਬਲਬੀਰ ਸਿੰਘ ਯੂਨੀਅਨ ਸਿਟੀ, ਸੁਖਜਿੰਦਰ ਸਿੰਘ ਫਰੈਜ਼ਨੋ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਰਮਾਤਮਾ ਅੱਗੇ ਚੜ੍ਹਦੀ ਕਲਾ ਦੀ ਇਹਨਾਂ ਦੀ ਅਰਦਾਸ ਕਰਦੇ ਹਾਂ, ਤੰਦਰੁਸਤੀ ਦੀ ਅਰਦਾਸ ਕਰਦੇ ਹਾਂ ਵੀ ਇੱਦਾਂ ਦੇ ਸਮਾਗਮਾਂ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਰਹਿੰਦੇ ਆ। ਬਾਕੀ ਲੇਟੈਸਟ ਇੱਕ ਗੱਲਬਾਤ ਅਵਤਾਰ ਸਿੰਘ ਜਿਹੜੇ ਜਰਨਲਿਸਟ ਆ ਉਹਨਾਂ ਦੇ ਨਾਲ ਹੋਈ ਆ। ਇਜ਼ਰਾਈਲ ਹਮਾਸ ਦੇ ਵਿੱਚ ਸੋਸ਼ਲ ਮੀਡੀਆ ਕਿੱਦਾਂ ਵਰਤਿਆ ਜਾ ਰਿਹਾ ਹੈ, ਉਹ ਕਿੱਦਾਂ ਉਹ ਨਵਾਂ ਹਥਿਆਰ ਜਿਹੜਾ ਉਹ ਬਣਿਆ ਆ ਉਹਨਾਂ ਨੇ ਕਿੱਦਾਂ ਵਰਤਿਆ, ਤੇ ਉਸੇ ਦੀ ਨਕਲ ਦੇ ਵਿੱਚ ਭਾਰਤ ਜਿਹੜੇ ਵਿੱਚ ਉਹ ਕਿੱਦਾਂ ਉਸ ਨੂੰ ਜਿਹੜਾ ਹੁਣ ਵਰਤਣ ਦੀ ਤਿਆਰੀ 'ਚ ਆ ਜਾਂ ਉਹ ਕਿੱਦਾਂ ਉਹ ਵਰਤ ਰਹੇ ਆ, ਉਸ ਬਾਰੇ ਲੰਮੀ ਚੌੜੀ ਜਿਹੜੀ ਉਹ ਗੱਲਬਾਤ ਆ ਉਹ ਕੀਤੀ ਆ। ਉਹ ਇਸ ਟਾਈਮ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਤੇ ਫੇਸਬੁੱਕ ਪੇਜ ਦੇ ਉੱਤੇ ਜਿਹੜੀ ਆ ਉਹ ਪੈ ਚੁੱਕੀ ਆ। ਉਸ ਨੂੰ ਵੀ ਜਿਹੜਾ ਤੁਸੀਂ ਸੁਣਨਾ ਦੇਖਣਾ ਨਾ ਭੁੱਲਿਓ। ਤੇ ਹੁਣ ਲੈਂਦੇ ਆ ਜੀ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨੇਹੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਜੋ ਹਾਸੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।